ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ 'ਚ ਸੁਣਦੇ ਨੇ ਸਾਡੇ ਨਾਲ ਅਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਤਨਾਮ ਸਿੰਘ ਸ਼ੇਰਗਿਰ, ਸਲਮਾ, ਗੁਰਦੀਪ ਸਿੰਘ ਬਿਰਦੀ, ਕਲੋਬਸ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 408 272 2500, ਰਾਜਵਿੰਦਰ ਸਿੰਘ ਕਾਲੂ ਜੁਬਸਰੀ, ਮਨਜੀਤ ਸਿੰਘ ਦੀਵਾਨਾ ਫਰਜ਼ਨੋ। ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਸਾਡੇ ਨਾਲ ਜੁੜ ਚੁੱਕੇ ਨੇ। ਬਲਤੇਜ ਭਾਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਜੀ ਗੱਲ ਸਭ ਤੋਂ ਪਹਿਲਾਂ ਕਰਦੇ ਹਾਂ ਪੰਜਾਬ ਦੀਆਂ ਮੁਸ਼ਕਿਲਾਂ ਦੀ। ਇਹ ਬਹੁਤਾ ਕੁਛ ਆ ਜਿਹੜਾ ਲੱਗਦਾ ਕਿ ਫੰਡ ਬੰਦ ਹੋਣ ਦੇ ਨਾਲ ਥੋੜ੍ਹੀਆਂ ਬਹੁਤੀਆਂ ਪ੍ਰੋਬਲਮਾਂ ਆਉਣਗੀਆਂ। ਵੱਡੀਆਂ ਪ੍ਰੋਬਲਮ ਜਿਹੜੀਆਂ ਦੀ ਉਹ ਆ ਸਕਦੀਆਂ ਨੇ, ਥੋੜ੍ਹੀਆਂ ਬਹੁਤੀਆਂ ਜਿਹੜਾ ਦੀ ਉਹ ਨਹੀਂ, ਕਿਉਂਕਿ ਇਹ ਕਿਸਮ ਦੇ ਨਾਲ ਜਿਹੜੇ ਖੇਤੀ ਕਾਨੂੰਨ ਆਏ ਆ ਜਿਹੜੀ ਕੇਂਦਰ ਦੀ ਸਰਕਾਰ ਦੇ ਵੱਲੋਂ, ਉਹਨਾਂ ਚੀਜ਼ਾਂ ਦੀ ਸ਼ੁਰੂਆਤ ਤੁਸੀਂ ਜਿਹੜਾ ਦੀ ਉਹ ਕਹਿ ਲਓ। ਔਰ ਜਿਹੜਾ ਇਹ RDF ਹੈ, ਰੂਰਲ ਡਿਵੈਲਪਮੈਂਟ ਫੰਡ ਜਿਹੜੇ ਆ, ਇਹਦੇ ਉੱਤੇ ਕਾਂਟਾ ਫੇਰਤਾ ਇੱਕ ਕਿਸਮ ਦੇ ਨਾਲ ਕੇਂਦਰ ਦੀ ਸਰਕਾਰ ਨੇ। ਇਹ ਪੁੱਛਿਆ ਕਿ ਉਹਨੂੰ ਜ਼ੀਰੋ ਕਰਤਾ ਔਰ ਇਹ ਕਿਹਾ ਕਿ ਇਹਦਾ ਤੁਸੀਂ ਦੱਸੋ ਕਿ ਇਹ ਫੰਡ ਤੁਸੀਂ ਕਿੱਥੇ ਖਰਚਦੇ ਹੋ। ਜਿਹੜੇ ਝੋਨੇ ਤੇ ਕਣਕ ਦੀ ਖਰੀਦ ਦੇ ਉੱਤੇ ਇਹ ਰੂਰਲ ਡਿਵੈਲਪਮੈਂਟ ਫੰਡ ਜਿਹੜੇ ਆ ਉਹ ਮਿਲਦੇ ਆ। ਔਰ ਜਿਹੜਾ ਪੰਜਾਬ ਸਰਕਾਰ ਆ ਜੀ, ਇਹਨੇ ਜਿਹੜੀ ਆ ਇਹਦੀ ਪੰਜਾਬ ਸਰਕਾਰ ਦੀ ਗਰੰਟੀ ਦੇ ਉੱਤੇ ਜਿਹੜਾ ਦਿਹਾਤੀ ਵਿਕਾਸ ਬੋਰਡ ਹੈ, ਉਹਨੇ 4500 ਕਰੋੜ ਰੁਪਏ ਦਾ ਕਰਜ਼ਾ ਚੁੱਕਿਆ ਹੋਇਆ। ਔਰ ਦਿਹਾਤੀ ਵਿਕਾਸ ਫੰਡਾਂ ਚੋਂ ਇਹ ਕਰਜ਼ਾ ਜਿਹੜਾ ਉਹ ਮੋੜਿਆ ਜਾਣਾ, ਜਿਹੜਾ ਕਿ ਇੱਕ ਵੱਡੀ ਮੁਸ਼ਕਲ ਬਣ ਸਕਦਾ। ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦਿਹਾਤੀ ਵਿਕਾਸ ਬੋਰਡ ਦੀ ਮੀਟਿੰਗ ਜਿਹੜੀ ਆ ਉਹ ਸੱਦੀ ਆ। ਹਾਲਾਂਕਿ ਕਿਹਾ ਜਾ ਰਿਹਾ ਕਿ ਇਹ ਪਹਿਲਾਂ ਹੀ ਬੇਨਤੀ ਗਈ ਮੀਟਿੰਗ ਸੀਗੀ, ਰੂਟੀਨ ਮੀਟਿੰਗ ਹੈ, ਪਰ ਐਕਚੁਅਲੀ ਜਿਹੜੀ ਹੈ ਜੀ ਇਹਦੇ ਨਾਲ ਢਾਹ ਜਿਹੜੀ ਲੱਗਣੀ ਆ ਉਹਦੇ ਉੱਤੇ ਚਰਚਾ ਜਿਹੜੀ ਉਹ ਹੋਊਗੀ। ਕੇਂਦਰ ਨੇ ਇਹ ਫੈਸਲਾ ਲੈ ਕੇ ਵਰਦੀ ਦੇ ਉੱਤੇ ਤੇਲ ਜਿਹੜਾ ਦੀ ਉਹ ਪਾਤਾ। ਸਿਆਸਤ ਭੱਜ ਗਈ ਹੈ ਇਸ ਜਿਹੜਾ ਦੀ ਉਹ ਮਸਲੇ ਦੇ ਉੱਤੇ। 23 ਅਕਤੂਬਰ ਨੂੰ ਜਿਹੜੀਆਂ ਭੇਜੀਆਂ ਗਈਆਂ 2 ਚਿੱਠੀਆਂ ਨੇ, ਉਹਨਾਂ ਤੋਂ ਪੰਜਾਬ ਦਾ ਇਹ ਦਿਹਾਤੀ ਵਿਕਾਸ ਫੰਡ ਰੋਕੇ ਜਾਣ ਦਾ ਜਿਹੜਾ ਦੀ ਉਹ ਖੁਲਾਸਾ ਹੋਇਆ। ਨਵੀਂ ਪਾਲਿਸੀ ਦੇ ਵਿੱਚ ਕੇਂਦਰ ਨੇ ਮੰਡੀ ਫੀਸ, ਲੇਬਰ ਚਾਰਜਸ, ਆੜ੍ਹਤੀਆਂ ਦਾ ਕਮਿਸ਼ਨ, ਮਿਲਿੰਗ ਖਰਚਾ, ਬਾਰਦਾਨੇ ਦਾ ਖਰਚਾ ਦੇਣ ਦੀ ਗੱਲ ਆਖੀ ਹੈ, ਪਰ ਦਿਹਾਤੀ ਵਿਕਾਸ ਫੰਡ ਤੋਂ ਕਿਨਾਰਾ ਜਿਹੜਾ ਦੀ ਉਹ ਕੀਤਾ ਗਿਆ। ਪੰਜਾਬ ਸਰਕਾਰ ਦੇ ਵੱਲੋਂ ਜਿਣਸਾਂ ਦੇ ਉੱਤੇ 3% ਮਾਰਕੀਟ ਫੀਸ ਤੇ 3% ਦਿਹਾਤੀ ਵਿਕਾਸ ਫੰਡ ਵਸੂਲ ਜਿਹੜਾ ਉਹ ਕੀਤਾ ਜਾਂਦਾ। ਔਰ ਇਹਦੇ ਉੱਤੇ ਜਿਹੜੀ ਸਿਆਸਤ ਹੋਣੀ ਸ਼ੁਰੂ ਹੋ ਗਈ ਜੀ। ਵਿੱਤ ਮੰਤਰੀ ਨੇ ਇਹ ਗੱਲ ਜਿਹੜੀ ਹੈ ਕਹੀ ਹੈ ਕਿ ਇਹ ਜਿਹੜੀ ਪਹਿਲਾਂ ਹੀ ਜਿਹੜੀ ਰਾਜ ਦੀ ਹਿੱਸੇਦਾਰੀ ਦੇ ਵਿੱਚ ਕਟੌਤੀ ਕੀਤੀ ਗਈ ਸੀ, ਹੁਣ ਦਿਹਾਤੀ ਵਿਕਾਸ ਫੰਡ ਰੋਕ ਲਿਆ ਗਿਆ। ਇਹ ਕਿਹਾ ਕਿ ਭਾਜਪਾ ਸਰਕਾਰ ਦੇ ਪ੍ਰਬੰਧਨ ਦੇ ਵਿੱਚ ਇਹ ਵੱਡੀ ਜਿਹੜੀ ਉਹ ਕਮੀ ਹੈ। ਇਹ ਫੰਡ ਪਿੰਡਾਂ ਦੇ ਬੁਨਿਆਦੀ ਢਾਂਚੇ ਦੇ ਸੁਧਾਰ ਲਈ ਜਿਹੜਾ ਜੀ ਉਹ ਵਰਤੇ ਜਾਂਦੇ ਆ। ਇਹ ਕਿ ਕਾਨੂੰਨੀ ਰਾਹ ਅਖਤਿਆਰ ਜਿਹੜਾ ਉਹ ਕਰਨਗੇ। ਦੂਜੇ ਪਾਸੇ ਜਿਹੜਾ ਭਾਜਪਾ ਦਾ ਜਨਰਲ ਸਕੱਤਰ ਨੇ ਪੰਜਾਬ ਦੇ ਤਰੁਣ ਚੁੱਗ, ਉਹਨੇ ਇਹ ਗੱਲ ਜਿਹੜੀ ਅੱਜ ਕਹੀ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਦਿਹਾਤੀ ਵਿਕਾਸ ਦੇ ਫੰਡਾਂ ਦਾ ਹਿਸਾਬ ਮੰਗਣ ਦੇ ਵਿੱਚ ਕੁਝ ਵੀ ਗਲਤ ਨਹੀਂ ਹੈ। ਉਹਨੇ ਇਹ ਗੱਲ ਕਹੀ ਹੈ ਕਿ ਕੇਂਦਰ ਸਰਕਾਰ ਨੇ ਪੰਜਾਬ ਨੂੰ ਵਿਕਾਸ ਫੰਡ ਦੇਣ ਦੇ ਵਿੱਚ ਕੋਈ ਕਮੀ ਨਹੀਂ ਰੱਖੀ। ਉਹਨੇ ਇਹ ਕਿਹਾ ਕਿ ਪੰਜਾਬ ਸਰਕਾਰ ਅਰਬਨ ਨਕਸਲ ਦੇ ਹੱਥਾਂ ਦੇ ਵਿੱਚ ਖੇਡ ਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੀ ਹੈ। ਇਹ ਨਵਾਂ ਲਫ਼ਜ਼ ਹੈ ਜੀ, ਜਿਹੜਾ ਇਹ ਜਿਹੜੇ ਦਲਾਲ ਆਖੇ ਜਾਣ ਤੋਂ ਬਾਅਦ, ਸ਼ਰਾਰਤੀ ਅਨਸਰ ਆਖੇ ਜਾਣ ਤੋਂ ਬਾਅਦ, ਵਿਚੋਲੀਏ ਜਿਹੜੇ ਆਖੇ ਜਾਣ ਤੋਂ ਬਾਅਦ, ਇਹ ਅਰਬਨ ਨਕਸਲ ਜਿਹੜਾ ਦੀ ਉਹ ਇਹ ਨਵਾਂ ਲਫ਼ਜ਼ ਜਿਹੜਾ ਭਾਜਪਾ ਨੇ ਕਿਸਾਨਾਂ ਦੇ ਵਾਸਤੇ ਜਿਹੜਾ ਦੀ ਉਹ ਯੂਜ਼ ਕੀਤਾ। ਕਿਸ ਕਿਸਮ ਦੀ ਨਫ਼ਰਤ ਜਿਹੜੀ ਹੈ ਜੀ ਉਹ ਕਹੀ ਜਾ ਸਕਦੀ ਆ ਇਹ ਕਿਸਾਨਾਂ ਦੇ ਵਾਸਤੇ ਨਵੇਂ ਲਫ਼ਜ਼ਾਂ ਦੇ ਨਾਲ ਜਿਹੜੇ ਇਹ ਸੰਬੋਧਨ ਕਰ ਰਹੇ ਆ। ਕੀ ਆਸ ਹੋ ਸਕਦੀ ਹੈ ਇਹਨਾਂ ਤੋਂ ਆਉਣ ਵਾਲੇ ਟਾਈਮ 'ਚ ਮੁਲਕ ਭਰ ਦੇ ਕਿਸਾਨਾਂ ਨੂੰ? ਤੇ ਅੱਗੇ ਕਿਸਾਨ ਜਥੇਬੰਦੀਆਂ ਨੇ ਅੱਗੇ 6 ਨਵੰਬਰ ਤੱਕ ਸੰਘਰਸ਼ ਵਧਾਇਆ। ਦੇਖੋ, ਜਿਹੜੀਆਂ ਕਿਸਾਨ ਜਥੇਬੰਦੀਆਂ ਨੇ, ਇੱਕ ਤਾਂ ਜਿਹੜਾ ਉਹਨਾਂ ਦਾ ਧਿਆਨ ਹੈ ਵੀ ਉਹ ਕੇਂਦਰਿਤ ਜਿਹੜੇ ਨੈਸ਼ਨਲ ਪੱਧਰ ਦੇ ਉੱਤੇ ਉਲੀਕੇ ਗਏ ਪ੍ਰੋਗਰਾਮ ਨੇ, ਉਹਨਾਂ ਦੇ ਉੱਤੇ ਬਿਨਾਂ ਕਿਸੇ ਸ਼ੱਕ ਦੇ ਜਿਹੜਾ ਵੀ ਉਹ ਜ਼ਿਆਦਾ ਰਹੂਗਾ। ਔਰ ਜਿਹੜੇ ਕਿਸਾਨ ਨੇ ਉਹਨਾਂ ਨੇ ਇਸ ਸੰਘਰਸ਼ ਨੂੰ ਜਿਹੜਾ ਹੁਣ 6 ਨਵੰਬਰ ਤੱਕ ਵਧਾ ਦਿੱਤਾ।
ਔਰ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਜਿਹੜੀ ਆ ਉਹਦੇ ਵੱਲੋਂ ਦਿੱਤੇ ਗਏ 5 ਨਵੰਬਰ ਦੇ ਦੇਸ਼ ਵਿਆਪੀ ਚੱਕਾ ਜਾਮ ਦੇ ਸੱਦੇ ਦੇ ਵਾਸਤੇ ਕਿਸਾਨ ਧਿਰਾਂ ਨੇ ਭਰਵਾਂ ਹੁੰਗਾਰਾ ਦੇਣਾ ਜਿਹੜਾ ਜੀ ਉਹ ਸ਼ੁਰੂ ਕੀਤਾ। ਤਾਲਮੇਲ ਕਮੇਟੀ ਨੇ ਕੌਮੀ ਪੱਧਰ ਤੇ ਕਿਸਾਨ ਅੰਦੋਲਨ ਵਿੱਚੋਂ ਬਾਹਰ ਰਹਿ ਗਈਆਂ ਕਿਸਾਨ ਧਿਰਾਂ ਨੂੰ ਵੀ ਆਪਣੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀਗਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਐਲਾਨ ਕੀਤਾ ਹੈ ਕਿ ਉਹ 5 ਨਵੰਬਰ ਦੇ ਚੱਕਾ ਜਾਮ ਦੇ ਵਿੱਚ ਜਿਹੜਾ ਜੀ ਉਹ ਵੱਧ ਚੜ ਕੇ ਹਿੱਸਾ ਜਿਹੜਾ ਦੀ ਉਹ ਲਊਗੀ। ਔਰ ਇਹ ਵੀ ਜਿਹੜਾ ਦੀ ਆਖਿਆ ਕਿ ਜਿਹੜਾ 26 ਤੇ 27 ਤਰੀਕ ਨੂੰ ਦਿੱਲੀ ਜਾਣ ਦਾ ਜਿਹੜਾ ਪ੍ਰੋਗਰਾਮ ਹੈ ਉਹਦੇ ਵਿੱਚ ਵੀ ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਵੱਧ ਚੜ ਕੇ ਹਿੱਸਾ ਲੈਣਗੀਆਂ। ਜਿਹੜਾ ਇਹ ਆਖਿਆ ਗਿਆ ਕਿ ਮਾਝੇ ਤੇ ਦੁਆਬੇ ਤੋਂ ਇਲਾਵਾ ਮਾਲਵੇ ਦੇ ਮੋਗਾ, ਫਾਜ਼ਿਲਕਾ, ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਕੌਮੀ ਸੜਕਾਂ ਨੇ, ਨੈਸ਼ਨਲ ਹਾਈਵੇ ਜਿਹੜੇ ਨੇ, ਸਟੇਟ ਹਾਈਵੇਜ਼ ਨੇ, ਲਿੰਕ ਮਾਰਗਾਂ ਦੇ ਉੱਤੇ ਜਾਮ ਲਾਇਆ ਜਾਊਗਾ ਜੀ 5 ਤਰੀਕ ਨੂੰ। ਔਰ ਜਿਹੜਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਜਿਹੜਾ ਜੀ ਇਹ ਧਰਨਾ 35ਵੇਂ ਦਿਨ ਵੀ ਜਾਰੀ ਰੱਖਿਆ ਔਰ ਹੁਣ 6 ਨਵੰਬਰ ਤੱਕ ਜਿਹੜਾ ਜੀ ਇਹ ਰੋਕ ਲਿਆ। ਮਾਫ ਕਰਨਾ, ਜਿਹੜੇ 6 ਨਵੰਬਰ ਤੱਕ ਅੱਗੇ ਜਿਹੜਾ ਉਹ ਵਧਾ ਦਿੱਤਾ ਜਿਹੜਾ ਉਹ ਗਿਆ। ਉਧਰ ਜਿਹੜਾ ਇਹਨਾਂ ਕਿਸਾਨਾਂ ਦੇ ਵੱਲੋਂ ਧਰਨੇ ਜਿਹੜੇ ਲੱਗੇ ਹੋਏ ਆ ਉਹ ਪ੍ਰਾਈਵੇਟ ਥਰਮਲਾਂ ਤੋਂ ਇਲਾਵਾ 42 ਸ਼ਹਿਰਾਂ ਦੇ ਵਿੱਚ ਜਿਹੜੇ ਜੀ ਇਹ ਧਰਨੇ ਲੱਗੇ ਹੋਏ ਨੇ। ਟੋਲ ਪਲਾਜ਼ੇ, ਰਿਲਾਇੰਸ ਪੰਪਾਂ ਦੇ ਉੱਤੇ, ਰਿਲਾਇੰਸ ਦੀਆਂ ਜਿਹੜੀਆਂ ਮਾਲਸ ਨੇ ਉਹਦੇ ਉੱਤੇ। ਜਿਹੜਾ ਰੇਲ ਮੰਤਰਾਲਾ ਉਹ ਹੁਣ ਇਸ ਮਾਮਲੇ ਦੇ ਵਿੱਚ ਜਿਹੜਾ ਜੀ ਉਹ ਕਹਿੰਦਾ ਕਿ 97 ਮਾਲ ਗੱਡੀਆਂ ਦੀ ਆਵਾਜਾਈ ਜਿਹੜੀ ਆ ਉਹ ਕਹਿੰਦੇ ਕਿ ਮੁੜ ਕੇ ਸ਼ੁਰੂ ਕਰਵਾ ਦਿੱਤੀ ਹੈ। ਇਹ ਰੇਲ ਮੰਤਰਾਲੇ ਦੇ ਵੱਲੋਂ ਜਿਹੜਾ ਉੱਤਰ ਕੇਂਦਰੀ ਰੇਲਵੇ ਦਾ ਜਨਰਲ ਮੈਨੇਜਰ ਆ ਉਹਨੇ ਇਹ ਬਿਆਨ ਜਾਰੀ ਕਰਕੇ ਜਿਹੜਾ ਜੀ ਆਖਿਆ। ਔਰ ਇਹ ਜਿਹੜਾ ਜੀ ਕਿਹਾ ਕਿ ਮਾਲ ਦੀ ਢੋਆ ਢੁਆਈ ਜਿਹੜੀ ਆ ਉਹ ਬਹਾਲ ਕੀਤੀ ਜਾਊਗੀ। ਹੁਣ ਇਹ ਟ੍ਰੇਨ ਜਿਵੇਂ ਇਹਦਾ ਬਿਆਨ ਜਿਹੜਾ ਜੀ ਉਹ ਆਇਆ ਤੇ ਉਹ ਅੱਜ ਜਿਹੜੀਆਂ ਸਟਾਰਟ ਹੋ ਸਕਦੀਆਂ ਨੇ ਜੇ ਇਹਦੀ ਸੱਚਾਈ ਜਿਹੜੀ ਜੀ ਉਹ ਮੰਨੀ ਜਾਵੇ। ਕੋਈ ਹੋਰ ਬਹਾਨਾ ਜਿਹੜਾ ਜੀ ਉਹ ਨਾ ਲਿਆ ਜਾਵੇ ਜਿਹੜੀ ਕੇਂਦਰ ਦੀ ਸਰਕਾਰ ਹੈ, ਕਿਉਂਕਿ ਕੇਂਦਰ ਦੀ ਸਰਕਾਰ ਜਾਂ ਜਿਹੜੇ ਰੇਲ ਮੰਤਰੀ ਸੀ ਉਹਨੇ ਪਹਿਲਾਂ ਇਹ ਗੱਲ ਆਖੀ ਸੀਗੀ ਕਿ ਜਿੰਨੀ ਦੇਰ ਤੱਕ ਮੁਕੰਮਲ ਗਰੰਟੀ ਜਿਹੜੀ ਜੀ ਉਹ ਨਹੀਂ ਮਿਲਦੀ ਉਨੀ ਦੇਰ ਤੱਕ ਉਹ ਟ੍ਰੇਨ ਨਹੀਂ ਸ਼ੁਰੂ ਕਰਨਗੇ। ਜਿਹੜੀ ਦਿੱਲੀ ਦੇ ਵਿੱਚ ਮੀਟਿੰਗ ਹੋਈ ਸੀ ਕਿਸਾਨਾਂ ਦੀ ਉਹਦੇ ਵਿੱਚ ਇਹ ਟ੍ਰੇਨਾਂ ਰੋਕਣ ਦੀ ਨਿਖੇਧੀ ਕੀਤੀ ਗਈ ਸੀ ਔਰ ਸਮੁੱਚੇ ਜਿਹੜਾ ਜੀ ਉਹ ਮੁਲਕ ਭਰ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਵੱਡੀ ਚਰਚਾ ਜਿਹੜੀ ਜੀ ਉਹ ਹੋ ਰਹੀ ਹੈ ਕਿ ਉਹ ਕਿਸੇ ਸੂਬੇ ਨੂੰ ਤੁਸੀਂ ਕਿਵੇਂ ਕੱਟ ਵੱਢ ਕੇ ਜਿਹੜਾ ਜੀ ਉਹ ਸਾਈਡ ਦੇ ਉੱਤੇ ਸੁੱਟ ਸਕਦੇ ਹੋ ਔਰ ਏਦਾਂ ਅਟੈਕ ਕਰ ਰਹੇ ਹੋ ਜਿਵੇਂ ਇੱਕ ਮੁਲਕ ਦੀ ਦੂਜੇ ਮੁਲਕ ਦੇ ਨਾਲ ਜਿਹੜੀ ਉਹ ਵਿਰੋਧਤਾ ਹੋ ਰਹੀ ਹੋਵੇ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਟ੍ਰੇਨਾਂ ਜਿਹੜੀਆਂ ਜੀ ਉਹ ਮੁੜ ਕੇ ਅੱਜ ਤੋਂ ਸ਼ੁਰੂ ਹੋਣਗੀਆਂ ਰੇਲ ਮੰਤਰਾਲੇ ਦੇ ਬਿਆਨ ਦੇ ਮੁਤਾਬਕ ਜੀ। ਤੇ ਅੱਗੇ ਪੰਜਾਬ ਦੇ ਵਿੱਚ ਅਣਐਲਾਨੀ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਹੋ ਗਏ ਜੀ ਕਿਉਂਕਿ ਜਿਹੜਾ ਬਣਾਵਾਲਾ ਥਰਮਲ ਪਲਾਂਟ ਆ ਜੀ ਮਾਨਸਾ ਦੇ ਨੇੜੇ ਜਿਹੜਾ ਬਣਿਆ ਹੋਇਆ ਇਹ ਪ੍ਰਾਈਵੇਟ ਭਾਈਵਾਲਾ ਵਾਲਾ ਸਭ ਤੋਂ ਵੱਡਾ ਜਿਹੜਾ ਜੀ ਇਹਨੇ ਕੱਲ ਰਾਤ ਤੋਂ ਕੰਮ ਕਰਨਾ ਬੰਦ ਜਿਹੜਾ ਜੀ ਉਹ ਕਰ ਦਿੱਤਾ। ਕੋਲਾ ਬਿਲਕੁਲ ਖਤਮ ਹੋ ਗਿਆ। 1980 ਮੈਗਾਵਾਟ ਤੇ ਇਸ ਥਰਮਲ ਦੇ ਵਿੱਚ ਤਿੰਨਾਂ ਦੇ ਵਿੱਚੋਂ ਇੱਕੋ ਯੂਨਿਟ ਜਿਹੜਾ ਜੀ ਉਹ ਚੱਲ ਰਿਹਾ। ਕੋਲੇ ਦੀ ਘਾਟ ਕਰਕੇ ਬਹੁਤ ਘੱਟ ਬਿਜਲੀ ਜਿਹੜੀ ਜੀ ਉਹ ਪੈਦਾ ਹੋ ਰਹੀ ਹੈ ਔਰ ਕਿਉਂਕਿ ਇੱਥੇ ਧਰਨਾ ਬਾਹਰ ਲਾਇਆ ਹੋਇਆ ਜੀ ਕਿਸਾਨ ਜਥੇਬੰਦੀਆਂ ਨੇ ਔਰ ਉਹ ਕਹਿੰਦੇ ਕਿ ਜੇ ਟ੍ਰੇਨਾਂ ਚੱਲਦੀਆਂ ਵੀ ਨੇ ਤਾਂ ਵੀ ਉਹ ਇੱਥੇ ਕੋਲਾ ਜਿਹੜਾ ਜੀ ਉਹ ਨਹੀਂ ਆਉਣ ਦੇਣਗੇ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਜਿਹੜੀ ਪਾਵਰਕਾਮ ਹੈ ਉਹਨੇ ਕੋਲੇ ਦੀ ਸੰਭਾਵੀ ਤੋੜ ਦੇ ਮੱਦੇਨਜ਼ਰ ਅਣਐਲਾਨੇ ਬਿਜਲੀ ਕੱਟ ਜਿਹੜੇ ਜੀ ਉਹ ਲਾਉਣੇ ਸ਼ੁਰੂ ਕਰ ਦਿੱਤੇ ਨੇ। ਬਿਜਲੀ ਪੈਦਾਵਾਰ ਦੇ ਵਿੱਚ ਕਮੀ ਹੋਣ ਕਰਕੇ ਦਿਨ ਵੇਲੇ 2 ਤੋਂ 3 ਘੰਟੇ ਤੱਕ ਪਾਵਰ ਕੱਟ ਜਿਹੜੇ ਜੀ ਉਹ ਲੱਗਣ ਦੀ ਨੌਬਤ ਆ ਸਕਦੀ ਹੈ। ਅਜੇ ਇਹ ਸ਼ੁਰੂਆਤੀ ਦੌਰ ਦੇ ਵਿੱਚ ਕੁਝ ਥਾਵਾਂ ਦੇ ਉੱਤੇ 1 ਘੰਟਾ, ਕਿਸੇ ਥਾਂ ਦੇ ਉੱਤੇ 2 ਘੰਟੇ ਤੱਕ ਬਿਜਲੀ ਜਿਹੜੀ ਹੈ ਉਹ ਕੱਟ ਲਾਏ ਜਾ ਰਹੇ ਨੇ। ਮਾਲ ਗੱਡੀਆਂ ਰੋਕਣ ਦੇ ਕਰਕੇ ਸੂਬੇ ਦੇ ਵਿੱਚ ਕਈ ਹਫ਼ਤਿਆਂ ਤੋਂ ਕੋਲੇ ਦੀ ਸਪਲਾਈ ਜਿਹੜੀ ਜੀ ਉਹ ਨਹੀਂ ਹੋ ਰਹੀ ਔਰ ਜਿਹੜੇ ਥਰਮਲ ਨੇ ਇੱਥੇ ਪੰਜਾਬ ਦੇ ਵਿੱਚ ਉਹਨਾਂ ਦੇ ਕੋਲੇ ਦੀ ਵੱਡੀ ਤੋੜ ਜਿਹੜੀ ਜੀ ਉਹ ਪੈਦਾ ਹੋ ਗਈ ਹੈ। ਪ੍ਰਾਈਵੇਟ ਖੇਤਰ ਦਾ ਤਲਵੰਡੀ ਸਾਬੋ ਦਾ ਆਖਰੀ ਯੂਨਿਟ ਵੀ ਜਿਹੜਾ ਜੀ ਉਹ ਬੰਦ ਹੋ ਗਿਆ। ਰਾਜਪੁਰਾ ਥਰਮਲ ਦੀ ਆਖਰੀ ਜਿਹੜੀ ਯੂਨਿਟ ਸੀ ਉਹ ਵੀ ਅੱਜ ਜਿਹੜੇ ਜੀ ਅੱਜ ਸਵੇਰ ਤੱਕ ਉਹਦੇ ਕੋਲਾ ਜਿਹੜਾ ਉਹ ਸੀਗਾ। ਗੋਇੰਦਵਾਲ ਸਾਹਿਬ ਥਰਮਲ ਪਹਿਲਾਂ ਹੀ ਬੰਦ ਹੈ। ਪਾਵਰਕਾਮ ਮੈਨੇਜਮੈਂਟ ਹੇਠਲੇ ਆਪਣੇ ਜਿਹੜੇ ਦੋਵੇਂ ਥਰਮਲ ਨੇ ਉਹਨਾਂ ਨੂੰ ਪੂਰੀ ਸਮਰੱਥਾ ਦੇ ਨਾਲ ਚਲਾਉਣ ਲਈ ਉਹਦੇ ਕੋਲੇ 4 ਦਿਨਾਂ ਦਾ ਜਿਹੜਾ ਵੀ ਉਹ ਕੋਲਾ ਬਚਿਆ। ਕੋਲੇ ਦੀ ਕਮੀ ਕਰਕੇ ਬਿਜਲੀ ਪੈਦਾਵਾਰ ਜਿਹੜੀ ਹੈ ਜੀ ਉਹ ਡਿੱਗ ਰਹੀ ਹੈ
ਕੌਮੀ ਗ੍ਰਿਡ ਦੇ ਵਿੱਚੋਂ ਜਿਹੜੀ ਬਿਜਲੀ ਖਰੀਦਣ ਲਈ ਸੂਬੇ ਕੋਲੇ ਪੈਸਾ ਹੈ ਨਹੀਂਗਾ। ਪਾਵਰਕਾਮ ਮੈਨੇਜਮੈਂਟ ਨੇ ਬਿਜਲੀ ਦੀ ਲੋੜ ਦੇ ਨਾਲ ਨਿਕਲਣ ਲਈ ਪੰਜਾਬ 'ਚ ਅਣਐਲਾਨੇ ਬਿਜਲੀ ਕੱਟ ਜਿਹੜੇ ਜੀ ਉਹਦਾ ਸਹਾਰਾ ਲੈਣਾ ਬਿਹਤਰ ਸਮਝਿਆ। ਪਾਵਰਕਾਮ ਦੇ ਵੱਲੋਂ ਬਿਜਲੀ ਕੱਟ ਲਾਉਣ ਦੀ ਸ਼ੁਰੂਆਤ ਜਿਹੜੀ ਜੀ ਉਹ ਕਰ ਦਿੱਤੀ ਗਈ ਆ। ਰਾਤ ਨੂੰ ਮੌਸਮ ਠੰਡਾ ਹੋਣ ਕਰਕੇ ਬਿਜਲੀ ਦੀ ਜਿਹੜੀ ਮੰਗ ਆ ਉਹ 1500 ਤੋਂ 2000 ਮੈਗਾਵਾਟ ਮੰਫੀ ਹੋ ਜਾਂਦੀ ਹੈ, ਪਰ ਦਿਨ ਵੇਲੇ 5500 ਤੋਂ ਲੈ ਕੇ 6500 ਮੈਗਾਵਾਟ ਦਰਮਿਆਨ ਤੱਕ ਦੇ ਬਿਜਲੀ ਪ੍ਰਬੰਧਾਂ ਨੂੰ ਕਾਇਮ ਰੱਖਣ ਲਈ 2 ਤੋਂ 3 ਘੰਟੇ ਬਿਜਲੀ ਕੱਟ ਲਾਉਣ ਦੀ ਜਿਹੜੀ ਉਹ ਲੋੜ ਪੈ ਰਹੀ ਹੈ। ਇਹ ਪਾਵਰ ਕੱਟ ਹਰ ਵਰਗ ਦੇ ਖਪਤਕਾਰਾਂ ਨੂੰ ਟੁੱਟਵੇਂ ਤਰੀਕੇ ਦੇ ਨਾਲ ਹੋਣਗੇ। ਜਦੋਂ ਤੱਕ ਕੋਲੇ ਦੀ ਸਪਲਾਈ ਦਾ ਹੱਲ ਨਹੀਂ ਹੋ ਜਾਂਦਾ ਉਦੋਂ ਤੱਕ ਇਹ ਕੱਟ ਜਿਹੜੇ ਜੀ ਉਹ ਲੱਗਦੇ ਰਹਿਣਗੇ। ਅਜਿਹਾ ਪਾਵਰਕਾਮ ਦੇ ਵੱਲੋਂ ਜਿਹੜਾ ਉਹ ਆਖਿਆ ਗਿਆ। ਸੋ ਇਹ ਜਿਹੜਾ ਜੀ ਇੱਕ ਹੋਰ ਤੁਸੀਂ ਕਹ ਲਓ ਕਿ ਪੰਜਾਬ ਦੇ ਵਿੱਚ ਜਿਹੜਾ ਚੱਲ ਰਿਹਾ ਸੰਘਰਸ਼ ਹੈ ਉਹਦੇ ਵਾਸਤੇ ਜਿਹੜੀਆਂ ਟ੍ਰੇਨਾਂ ਰੋਕ ਦਿੱਤੀਆਂ ਗਈਆਂ। ਜਿਹੜੀ ਹਾਲਾਂਕਿ ਕਿਸਾਨਾਂ ਨੇ ਟਰੈਕ ਖਾਲੀ ਕਰ ਦਿੱਤੇ ਸੀਗੇ, ਪਰ ਕੇਂਦਰ ਦੀ ਸਰਕਾਰ ਨੇ, ਰੇਲ ਮੰਤਰਾਲੇ ਨੇ ਜਿਹੜੀਆਂ ਦੀ ਉਹ ਰੋਕ ਦਿੱਤੀਆਂ, ਜਿਹਦੇ ਕਰਕੇ ਅਜਿਹੀ ਜਿਹੜੀ ਦੀ ਉਹ ਨੌਬਤ ਆ ਰਹੀ ਹੈ। ਪਰ ਇੰਨਾ ਜ਼ਰੂਰ ਹੈ ਜੀ ਕਿਉਂਕਿ ਜਿਹੜਾ ਮੌਸਮ ਹੈ ਉਹਦੇ 'ਚ ਭਾਰੀ ਤਬਦੀਲੀ ਜਿਹੜੀ ਉਹ ਹੋ ਚੁੱਕੀ ਹੋਈ ਹੈ। ਉਹ ਮੇਰੀ ਰਾਤੇ ਕੋਈ ਏਦਾਂ 2 ਜਾਂ 3 ਘੰਟੇ ਦਾ ਜਿਹੜਾ ਬਿਜਲੀ ਦਾ ਕੱਟ ਲੱਗਦਾ ਵੀ ਹੈ ਉਹਦੇ ਨਾਲ ਕੋਈ ਬਹੁਤ ਵੱਡਾ ਫਰਕ ਹੁਣ ਨਹੀਂ ਪੈਣ ਲੱਗਿਆ। ਬਿਲਕੁਲ ਜੀ, 8-8 ਘੰਟੇ ਦੇ ਕੱਟ ਲੱਗਦੇ ਸੀ, 2-3 ਘੰਟੇ ਤਾਂ ਕੁਛ ਵੀ ਨਹੀਂ ਲੋਕਾਂ ਲਈ। ਤੇ ਅੱਗੇ ਸਮੈਦ ਸੈਣੀ ਦੀ ਗੱਲ ਕਰੀਏ, ਉਸ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਦੀ ਫਿਰ ਅਣਗਹਿਲੀ। ਆਪਾਂ ਕਈ ਵਾਰੀ ਇਹ ਗੱਲ ਕੀਤੀ ਹੈ ਕਿ ਜਿਹੜੇ ਫੌਜ ਜਿਹੜੀ ਰੱਖੀ ਹੋਈ ਹੈ ਵਕੀਲਾਂ ਦੀ ਪੰਜਾਬ ਸਰਕਾਰ ਨੇ, ਉਹ ਕੀ ਜਿਹੜਾ ਜੀ ਉਹ ਕਰਦੀ ਹੈ। ਉਹ ਕਈ ਮਾਮਲਿਆਂ ਦੇ ਵਿੱਚ ਜਿਹੜਾ ਜੀ ਇਹ ਚੀਜ਼ਾਂ ਸਾਹਮਣੇ ਆਈਆਂ ਨੇ। ਬਾਈਬਲ ਕਲਾਮ ਵਾਲੇ ਮਾਮਲੇ ਦੇ ਵਿੱਚ ਵੀ ਕਈ ਵਾਰੀ ਜਿਹੜਾ ਜੀ ਇਹ ਸਾਹਮਣੇ ਆਇਆ। CBI ਨੂੰ ਜਾਂਚ ਦੇਣੀ ਹੈ ਨਹੀਂ ਦੇਣੀ, ਉਹ ਮਾਮਲਾ ਜਿਹੜਾ ਉਹ ਲਟਕੀ ਜਾਂਦਾ। ਜਦੋਂ SP ਵਿਕਰਮ ਸਿੰਘ ਨੇ ਜਿਹੜੀ ਉਹਨੂੰ ਸਸਪੈਂਡ ਕੀਤਾ ਸੀਗਾ, ਉਹਨੇ ਆਪਣੀ ਬਹਾਲੀ ਦੇ ਵਾਸਤੇ ਹਾਈ ਕੋਰਟ ਦੇ ਵਿੱਚ ਜਿਹੜਾ ਜੀ ਉਹ ਗਿਆ ਤੇ ਉੱਥੇ ਪਹੁੰਚਿਆ ਹੀ ਨਹੀਂ ਕੋਈ ਵੀ ਵਕੀਲ, ਜਿਹੜਾ ਪੱਖ ਹੀ ਨਹੀਂ ਦਿੱਤਾ ਪੰਜਾਬ ਸਰਕਾਰ ਨੇ। ਫੈਸਲਾ ਇੱਕ ਤਰਫਾ ਜਿਹੜਾ ਸੀ ਉਹ ਹੋ ਗਿਆ। ਜਿਹੜੇ ਲੋਕ ਬਾਈਬਲ ਕਲਾਮ ਮਾਮਲੇ ਦੇ ਵਿੱਚ ਸ਼ਾਮਲ ਕੀਤੇ ਗਏ ਸੀ, ਹੌਲੀ ਹੌਲੀ ਇੱਕ ਇੱਕ ਕਰਕੇ ਉਹ ਸਾਰੇ ਜਿਹੜੇ ਜੀ ਉਹ ਇਹਨਾਂ ਵਕੀਲਾਂ ਦੀ ਵਜ੍ਹਾ ਕਰਕੇ ਫਾਇਦਾ ਲੈ ਗਏ। ਇਹ ਬਲਵੰਤ ਸਿੰਘ ਮੁਲਤਾਨੀ ਮਾਮਲਾ ਹੈ ਜੀ, ਜਿਹੜਾ 3 ਦਹਾਕੇ ਪਹਿਲਾਂ ਉਹਨੂੰ ਅਗਵਾ ਕਰਕੇ ਤਸ਼ੱਦਦ ਕਰਕੇ ਖਤਮ ਕਰ ਦਿੱਤਾ ਗਿਆ ਸੀਗਾ। ਇਹ 302 ਦਾ ਜਿਹੜਾ ਮਾਮਲਾ ਹੈ, ਜਿਹਦੇ ਤੇ ਪੰਜਾਬ ਦੇ ਸਾਬਕਾ DGP ਸਮੇਧ ਸੈਣੀ ਦੇ ਖਿਲਾਫ ਇਹ ਮੁਹਾਲੀ ਦੇ ਮਟੌਰ ਥਾਣੇ ਦੇ ਵਿੱਚ ਜਿਹੜਾ ਜੀ ਉਹ 302 ਦਾ ਮਾਮਲਾ ਹੈ। ਇਹਦੇ ਵਾਸਤੇ ਸਮੇਧ ਸੈਣੀ ਨੇ ਪੱਕੀ ਜ਼ਮਾਨਤ ਦੇਣ ਦੇ ਬਾਰੇ 'ਚ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਜਿਹੜੀ ਉਹ ਹੋਈ। ਸੁਪਰੀਮ ਕੋਰਟ ਨੇ ਸਾਬਕਾ DGP ਨੂੰ ਪਹਿਲਾਂ ਦਿੱਤੀ ਆਰਜੀ ਜ਼ਮਾਨਤ ਜਿਹੜੀ ਸੀ ਉਹਨੂੰ ਬਰਕਰਾਰ ਰੱਖਿਆ। ਦੋਵੇਂ ਮਾਮਲਿਆਂ ਦੀ ਅਗਲੀ ਸੁਣਵਾਈ ਜਿਹੜੀ ਆ ਉਹ 17 ਨਵੰਬਰ ਤੈਅ ਕੀਤੀ ਗਈ ਹੈ। ਇੱਕ ਤਾਂ ਜ਼ਮਾਨਤ ਵਾਲੇ ਮਾਮਲੇ ਦੇ ਉੱਤੇ ਉਹਨੂੰ ਪੱਕੀ ਜ਼ਮਾਨਤ ਦਿੱਤੀ ਜਾਵੇ, ਤੇ ਦੂਸਰਾ ਜਿਹੜਾ ਜੀ ਉਹ ਹੈ ਕਿ ਉਹਨੇ ਇਹ ਗੱਲ ਕਹੀ ਹੈ ਕਿ ਕੁਐਸ਼ਨ ਦੀ ਉਹਨੇ ਪਾਈ ਹੈ ਕਿ ਇਹ ਮੁੱਢੋਂ ਸਿੱਧੋਂ ਰੱਦ ਕਰ ਦਿੱਤੀ ਜਾਵੇ ਜਿਹੜੀ FIR ਦੁਬਾਰਾ ਦਰਜ ਹੋਈ ਹੈ ਮਟੌਰ ਥਾਣੇ ਦੇ ਵਿੱਚ। ਜਿਹੜਾ ਇਹ ਹੈਗਾ ਜੀ ਮੁਲਤਾਨੀ ਪਰਿਵਾਰ ਦੇ ਵਕੀਲ ਨੇ ਪ੍ਰਦੀਪ ਵਿਰਕ, ਉਹਨਾਂ ਨੇ ਇਹ ਗੱਲ ਕਹੀ ਕਿ ਇਹ ਬਹੁਤ ਗੰਭੀਰ ਮਾਮਲਾ ਹੈ। ਸਮੁੱਚੇ ਮਾਮਲੇ ਦੀ ਤਹਿ ਤੱਕ ਜਾਣ ਲਈ ਸਾਬਕਾ DGP ਨੂੰ ਹਿਰਾਸਤ ਦੇ ਵਿੱਚ ਲੈ ਕੇ ਪੁੱਛਗਿੱਛ ਕਰਨੀ ਬਹੁਤ ਜ਼ਰੂਰੀ ਹੈ। ਉਹਨੇ ਇਹ ਗੱਲ ਜਿਹੜੀ ਕਹੀ ਕਿ ਜੇ ਜਿਹੜਾ ਜੀ ਸਮੇਧ ਸੈਣੀ ਹੈ ਉਹਨੂੰ ਜਿਹੜਾ ਜੀ ਪੁਲਿਸ ਹਿਰਾਸਤ ਦੇ ਵਿੱਚ ਲੈ ਕੇ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇ, ਤਾਂ ਸਿੱਖ ਨੌਜਵਾਨਾਂ ਨੂੰ ਘਰ ਤੋਂ ਅਗਵਾ ਕਰਕੇ ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਥਾਣੇ 'ਚ ਪੁਲਿਸ ਤਸ਼ੱਦਦ ਢਾਉਣ ਤੋਂ ਬਾਅਦ ਉਹਦੇ ਨਾਲ ਕੀ ਵਾਪਰਿਆ ਸੀ ਬਾਰੇ ਸਾਰੀ ਸੱਚਾਈ ਜਿਹੜੀ ਉਹ ਖੁੱਲ੍ਹ ਕੇ ਸਾਹਮਣੇ ਆ ਸਕਦੀ ਹੈ। ਸੁਪਰੀਮ ਕੋਰਟ ਨੇ ਪਿਛਲੀ ਤਰੀਕ ਤੇ ਪੰਜਾਬ ਸਰਕਾਰ ਨੂੰ ਸ਼ਿਕਾਇਤ ਕਰਤਾ ਨੂੰ ਨੋਟਿਸ ਜਾਰੀ ਕਰਕੇ 3 ਹਫ਼ਤਿਆਂ ਦੇ ਅੰਦਰ ਅੰਦਰ ਆਪਣਾ ਜਵਾਬ ਦਾਖਲ ਕਰਨ ਦਾ ਸਮਾਂ ਜਿਹੜਾ ਉਹ ਦਿੱਤਾ ਸੀਗਾ। ਪੰਜਾਬ ਸਰਕਾਰ ਨੇ ਇਸ ਮਾਮਲੇ ਦੇ ਵਿੱਚ ਆਪਣਾ ਜਵਾਬ ਹੀ ਨਹੀਂ ਦਾਖਲ ਕੀਤਾ ਔਰ ਅਦਾਲਤ ਤੋਂ ਹੋਰ ਮੁਹਲਤ ਜਾ ਕੇ ਜਿਹੜੀ ਦੀ ਉਹ ਮੰਗ ਲਈ। ਅਸੀਂ ਇਹਦੇ ਜਵਾਬ ਨਹੀਂ ਤਿਆਰ ਕਰ ਸਕੇ 3 ਹਫ਼ਤਿਆਂ ਦੇ ਵਿੱਚ। ਸਾਬਕਾ DGP ਨੇ ਆਪਣੇ ਵਕੀਲਾਂ ਦੇ ਰਾਹੀਂ ਸੁਪਰੀਮ ਕੋਰਟ ਦੇ ਵਿੱਚ 2 ਵੱਖ-ਵੱਖ ਪਟੀਸ਼ਨਾਂ ਦਾਇਰ ਕੀਤੀਆਂ ਨੇ ਕਿ ਉਹਦੇ ਖਿਲਾਫ ਜਿਹੜਾ ਇਹ ਅਪਰਾਧਿਕ ਕੇਸ ਹੈ ਇਹਨੂੰ ਮੁੱਢੋਂ ਰੱਦ ਕੀਤਾ ਜਾਵੇ, ਪੱਕੀ ਜ਼ਮਾਨਤ ਜਿਹੜੀ ਹੈ ਉਹ ਦਿੱਤੀ ਜਾਵੇ। ਪਟੀਸ਼ਨ ਦੇ ਵਿੱਚ ਇਹ ਕਿਹਾ ਗਿਆ ਕਿ ਉਹਦੇ ਖਿਲਾਫ ਮਟੌਰ ਥਾਣੇ ਦੇ ਵਿੱਚ 29 ਸਾਲ ਬਾਅਦ ਦਰਜ ਕੀਤਾ ਗਿਆ ਅਪਰਾਧਿਕ ਕੇਸ
ਪੂਰੀ ਤਰ੍ਹਾਂ ਸਿਆਸਤ ਤੋਂ ਪ੍ਰੇਰਿਤ ਹੈ। ਔਰ ਉਹਨੇ ਇਹ ਵੀ ਮੰਗ ਜਿਹੜੀ ਜੀ ਕੀਤੀ ਕਿ ਉਹਦੇ ਖਿਲਾਫ ਦਰਜ ਕੇਸ ਨੂੰ ਰੱਦ ਕਰ ਦਿੱਤਾ ਜਾਵੇ। ਸਰਕਾਰੀ ਵਕੀਲ ਨੇ ਅਦਾਲਤ ਦੇ ਵਿੱਚ ਦਾਅਵਾ ਜਿਹੜਾ ਜੀ ਕੀਤਾ ਕਿ ਇਸ ਮਾਮਲੇ 'ਚ ਸੁਮੇਧ ਸੈਣੀ ਦੇ ਖਿਲਾਫ ਸਰਕਾਰ ਤੇ ਪੰਜਾਬ ਪੁਲਿਸ ਦੇ ਕੋਲੇ ਠੋਸ ਸਬੂਤ ਨੇ, ਉਹਨੂੰ ਕੋਈ ਰਾਹਤ ਨਾ ਦਿੱਤੀ ਜਾਵੇ। ਰਾਹਤ ਜਿੰਨੀ ਉਹਨੂੰ ਮਿਲੀ ਸੀਗੀ ਆਰਜੀ ਜ਼ਮਾਨਤ ਵਾਲੀ, ਉਹ ਜਾਰੀ ਜਿਹੜੀ ਜੀ ਉਹ ਹੈਗੀ ਆ। ਹੁਣ ਸਵਾਲ ਇਹ ਆ ਕਿ ਕਿੰਨਾ ਇਹ ਅਹਿਮ ਕੇਸ ਹੈ। ਜੇ ਹੁਣ ਇੱਥੇ ਤੁਸੀਂ ਇਹ ਨਹੀਂ ਕਹੋਗੇ ਕਿ ਸੁਮੇਧ ਸੈਣੀ ਨੂੰ ਬਚਾਇਆ ਜਾ ਰਿਹਾ, ਤੇ ਹੋਰ ਇੱਥੇ ਜਿਹੜਾ ਜੀ ਕੀ ਉਹਨੂੰ ਮਤਲਬ ਕਿ ਅਨਫ ਸਮਾਂ ਦਿੱਤਾ ਜਾ ਰਿਹਾ ਕਿ ਉਹ ਆਪਣਾ ਜਿਹੜਾ ਜੀ ਉਹ ਅਗਾਊਂ ਪ੍ਰਬੰਧ ਹਰੇਕ ਚੀਜ਼ ਦਾ ਕਰ ਲਵੇ, ਕਿਉਂਕਿ ਉਹ ਕਹਿੰਦਾ ਕਿ ਕੋਈ ਸਬੂਤ ਨਹੀਂਗਾ। ਜਿਹੜੀ ਉਹਨੇ ਪਟੀਸ਼ਨ ਪਾਈ ਹੈ, ਹੁਣ 5 ਚਸ਼ਮਦੀਦ ਗਵਾਹ ਇਸ ਮਾਮਲੇ ਦੇ ਵਿੱਚ ਆਏ ਆ ਪਿਛਲੇ ਸਮੇਂ ਦੇ ਦੌਰਾਨ। 2 ਵਾਅਦਾ ਮਾਫ ਜਿਹੜੇ ਜੀ ਉਹ ਬਣੇ ਆ, ਜਿਹੜੇ ਕਿ ਉਸ ਟਾਈਮ ਇਹਦੇ ਅੰਡਰ ਇੰਸਪੈਕਟਰ ਦੇ ਰੂਪ ਦੇ ਵਿੱਚ ਕੰਮ ਕਰਦੇ। ਕਿਸੇ ਮਾਮਲੇ ਦੇ ਵਿੱਚ 5 ਚਸ਼ਮਦੀਦ ਆ ਜਾਣੇ ਔਰ 2 ਵਾਅਦਾ ਮਾਫ ਆ ਜਾਣੇ, ਇਹ ਛੋਟੀ ਗੱਲ ਨਹੀਂ ਹੁੰਦੀ। ਔਰ ਕੀ ਜਿਹੜੀ ਇੰਨੀ ਫੌਜ ਰੱਖੀ ਹੋਈ ਆ ਵਕੀਲਾਂ ਦੀ, ਜਿਨ੍ਹਾਂ ਨੂੰ ਮਣਾ ਮੂਹੀ ਪੈਸੇ ਜਿਹੜੇ ਉਹ ਦਿੱਤੇ ਜਾਂਦੇ ਆ ਟੈਕਸ ਪੇਅਰ ਦੇ, ਜਿਹੜੇ ਸਰਕਾਰ ਦੇ, ਉਹ 3 ਹਫ਼ਤਿਆਂ ਦੇ ਵਿੱਚ ਵੀ ਕੋਈ ਜਵਾਬ ਜਿਹੜਾ ਜੀ ਉਹ ਤਿਆਰ ਨਾ ਕਰ ਸਕਣ, ਇਹ ਕਹਾਣੀ ਜਿਹੜੀ ਜੀ ਉਹ ਕਾਫੀ ਹੱਦ ਤੱਕ ਸਮਝ ਆਉਂਦੀ ਹੈ। ਜੀ ਜੀ, ਸਾਫ਼ ਸਾਹਮਣੇ ਆਉਂਦੀ ਹੈ। ਅੱਗੇ ਪੰਜਾਬ ਸਰਕਾਰ ਦੀ ਹਾਈ ਕੋਰਟ ਵੱਲੋਂ ਜਿਹੜੇ ਰੇਲ ਟਰੈਕ ਆ ਮਾਮਲੇ ਦੇ ਵਿੱਚ ਖਿਚਾਈ ਹੋਈ ਆ। ਕੋ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿਸਾਨ ਅੰਦੋਲਨ ਦੇ ਕਰਕੇ ਰੇਲ ਟਰੈਕ ਤੇ ਸੜਕਾਂ ਰੋਕੇ ਜਾਣ ਦੇ ਮਾਮਲੇ ਦੇ ਉੱਤੇ ਪੰਜਾਬ ਸਰਕਾਰ ਦੇ ਖਿਲਾਫ ਸਖਤ ਟਿੱਪਣੀ ਜਿਹੜੀ ਉਹ ਕੀਤੀ ਹੈ। ਹਾਈ ਕੋਰਟ ਦੇ ਵਿੱਚ ਇਹਦੇ ਸੰਬੰਧੀ ਦਾਇਰ ਇੱਕ ਪਟੀਸ਼ਨ ਦੀ ਸੁਣਵਾਈ ਕਰਦਿਆਂ ਪੰਜਾਬ ਸਰਕਾਰ ਨੂੰ ਝਾੜਾਂ ਜਿਹੜੀਆਂ ਦੀ ਉਹ ਪਾਈਆਂ ਗਈਆਂ ਨੇ। ਚੀਫ ਜਸਟਿਸ ਰਵੀ ਸ਼ੰਕਰ ਝਾ ਦੇ ਉੱਤੇ ਆਧਾਰਿਤ ਬੈਂਚ ਨੇ ਸਖਤ ਟਿੱਪਣੀ ਕੀਤੀ ਹੈ। ਇਹਦੇ ਵਿੱਚ ਹਾਈ ਕੋਰਟ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਕਾਨੂੰਨ ਵਿਵਸਥਾ ਸੰਭਾਲਣ ਦੇ ਵਿੱਚ ਫੇਰ ਹੈ ਤਾਂ ਕੋਰਟ ਇਸ ਮਾਮਲੇ ਦੇ ਵਿੱਚ ਕਿਉਂ ਨਾ ਇਸ ਤਰ੍ਹਾਂ ਦੇ ਆਦੇਸ਼ ਜਿਹੜੇ ਜੀ ਉਹ ਦੇਵੇ, ਔਰ ਕਿਉਂ ਨਾ ਕੋਰਟ ਇਹ ਆਦੇਸ਼ ਜਾਰੀ ਕਰ ਕੇ ਇਹ ਲਿਖ ਦੇਵੇ ਕਿ ਪੰਜਾਬ ਸਰਕਾਰ ਸੰਵਿਧਾਨ ਦੇ ਅਨੁਸਾਰ ਚੱਲਣ ਦੇ ਵਿੱਚ ਫੇਲ ਹੈ। ਇਹ ਬਹੁਤ ਸਖਤ ਟਿੱਪਣੀ ਹੈ ਜਿਹੜੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ ਦੇ ਵਿੱਚ ਕੀਤੀ ਹੈ। ਹਾਲਾਂਕਿ ਸੜਕਾਂ ਕਿਸੇ ਜਗ੍ਹਾ ਦੇ ਉੱਤੇ ਕਿਸਾਨਾਂ ਦੇ ਵੱਲੋਂ ਨਹੀਂ ਰੋਕੀਆਂ ਗਈਆਂ, ਟ੍ਰੇਨ ਟਰੈਕ ਜਿਹੜੇ ਆ ਜੀ ਉਹਨਾਂ ਦੇ ਉੱਤੇ ਉਹ ਜ਼ਰੂਰ ਬੈਠੇ ਸੀ। ਹੁਣ ਕੁਝ ਪ੍ਰਾਈਵੇਟ ਥਰਮਲਾਂ ਨੂੰ ਜਿਹੜੀਆਂ ਜਾਂਦੀਆਂ ਟਰੈਕ ਨੇ ਉਹਨਾਂ ਦੇ ਉੱਤੇ ਬੈਠੇ ਆ। ਹਾਈ ਕੋਰਟ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਇਹ ਹੁਕਮ ਦਿੱਤਾ ਕਿ ਇਸ ਸਮੱਸਿਆ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰੇ। ਕੋਰਟ ਨੇ ਪੰਜਾਬ ਸਰਕਾਰ ਨੂੰ ਇਹ ਗੱਲ ਕਹੀ ਆ ਕਿ ਅਗਲੀ ਸੁਣਵਾਈ ਤੱਕ ਰੇਲ ਤੇ ਸੜਕ ਮਾਰਗ ਖੋਲ੍ਹਣ ਦੇ ਵਾਸਤੇ ਕੀਤੀ ਗਈ ਸਾਰੀ ਕਾਰਵਾਈ ਜਿਹੜੀ ਆ ਉਹਦੀ ਜਾਣਕਾਰੀ ਦਿੱਤੀ ਜਾਵੇ। 18 ਨਵੰਬਰ ਨੂੰ ਅਗਲੀ ਸੁਣਵਾਈ ਜਿਹੜੀ ਉਹ ਹੋਊਗੀ। ਪੰਜਾਬ ਸਰਕਾਰ ਦੇ ਵੱਲੋਂ ਕੋਰਟ ਨੂੰ ਇਹ ਦੱਸਿਆ ਗਿਆ ਸੀਗਾ ਕਿ ਲਗਭਗ ਸਾਰੇ ਰੇਲਵੇ ਟਰੈਕ ਖਾਲੀ ਕਰ ਦਿੱਤੇ ਗਏ ਆ। ਕੇਂਦਰ ਸਰਕਾਰ ਦੇ ਵਕੀਲ ਨੇ ਇਹ ਕਿਹਾ ਕਿ ਪੰਜਾਬ ਦੇ ਵਿੱਚ ਅਜੇ ਵੀ 4 ਰੇਲਵੇ ਟਰੈਕ ਤੇ 29 ਰੇਲਵੇ ਪਲੇਟਫਾਰਮ ਜਿਹੜੇ ਨੇ ਉੱਥੇ ਅੰਦੋਲਨਕਾਰੀ ਕਿਸਾਨ ਬੈਠੇ ਨੇ ਤੇ ਉਹਨਾਂ ਦੇ ਕਬਜ਼ੇ ਦੇ ਵਿੱਚ ਨੇ। ਇਹ ਕੇਂਦਰ ਸਰਕਾਰ ਦਾ ਸਰਕਾਰੀ ਵਕੀਲ ਜਿਹੜਾ ਉਹ ਕਹਿ ਰਿਹਾ। ਔਰ ਪੰਜਾਬ ਸਰਕਾਰ ਲਗਾਤਾਰ ਕੇਂਦਰ ਦੇ ਉੱਤੇ ਦੋਸ਼ ਲਾ ਰਹੀ ਹੈ ਕਿ ਕੇਂਦਰ ਸਰਕਾਰ ਮਾਲ ਗੱਡੀਆਂ ਨਹੀਂ ਜਿਹੜੀਆਂ ਜੀ ਉਹ ਚਲਾ ਰਹੀ। ਜਿਹੜਾ ਕੇਂਦਰ ਦਾ ਵਕੀਲ ਆ ਉਹਨੇ ਇਹ ਗੱਲ ਕਹੀ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਰੇਲ ਮੰਤਰੀ ਜਿਹੜੇ ਨੇ ਕੇਂਦਰ ਦੇ ਪਿਊਸ਼ ਗੋਇਲ ਉਹਨੂੰ ਲਿਖੀ ਚਿੱਠੀ ਦਾ ਜਵਾਬ ਦਿੰਦਿਆਂ ਹੋਇਆ ਇਹ ਕਿਹਾ ਕਿ ਰਾਜ ਸਰਕਾਰ ਪਹਿਲਾਂ ਰੇਲਵੇ ਟਰੈਕ ਖਾਲੀ ਕਰਵਾਵੇ, ਰੇਲਵੇ ਸਟਾਫ ਦੀ ਸੁਰੱਖਿਆ ਜਿਹੜੀ ਹੈ ਜੀ ਉਹਦੀ ਗਰੰਟੀ ਦੇਵੇ। ਬੇਸ਼ੱਕ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਟਰੈਕ ਖਾਲੀ ਹੋ ਚੁੱਕੇ ਨੇ, ਪਰ ਉਹ ਕਹਿੰਦੇ ਕਿ ਅਜੇ ਵੀ ਰੇਲਵੇ ਟਰੈਕ ਦੇ ਉੱਤੇ ਕਈ ਜਗ੍ਹਾ ਦੇ ਉੱਤੇ ਕਿਸਾਨ ਬੈਠੇ ਨੇ। ਮਾਲ ਗੱਡੀਆਂ ਚਲਾਈਆਂ ਗਈਆਂ ਤਾਂ ਕਿਸਾਨਾਂ ਦੇ ਵੱਲੋਂ ਉਹਨਾਂ ਨੂੰ ਰੋਕਿਆ ਜਾਊਗਾ ਔਰ ਜਿਹੜਾ ਜੀ ਉਹ ਰੋਕਿਆ ਗਿਆ ਔਰ ਉਹਨਾਂ ਦੀ ਤਲਾਸ਼ੀ ਲਈ ਗਈ। ਇਹ ਕੇਂਦਰ ਦਾ ਵਕੀਲ ਜਿਹੜਾ ਜੀ ਕਹਿ ਰਿਹਾ। ਨਾਲ ਦੀ ਨਾਲ ਉਹਨੇ ਇਹ ਵੀ ਕਿਹਾ ਕਿ ਕਿਸਾਨ ਜਿਹੜੇ ਆ ਉਹ ਸਿਰਫ ਸਰਕਾਰੀ ਥਰਮਲ ਪਲਾਂਟ ਨੂੰ ਹੀ ਕੋਲਾ ਲਿਜਾਣ ਦੇਣਗੇ, ਪ੍ਰਾਈਵੇਟ ਥਰਮਲ ਪਲਾਂਟਸ ਨੂੰ ਉਹ ਕੋਲਾ ਨਹੀਂ ਲਿਜਾਣ ਦੇਣਗੇ। ਇਹਦਾ ਐਲਾਨ ਉਹਨਾਂ ਨੇ ਜਿਹੜਾ ਜੀ ਉਹ ਕੀਤਾ ਹੋਇਆ। ਜਿਹੜਾ ਕੇਂਦਰ ਦਾ ਵਕੀਲ ਆ ਉਹਨੇ ਇਹ ਵੀ ਗੱਲ ਕਹੀ ਕਿ ਜਿਹੜੀਆਂ ਮਾਲ ਗੱਡੀਆਂ ਨੇ ਇਹਦੇ ਵਿੱਚ ਜਿਹੜੇ ਪੈਟਰੋਲ ਤੇ ਡੀਜ਼ਲ ਵਗੈਰਾ ਜਿਹੜੇ ਜੀ ਉਹ ਨਹੀਂ ਲਿਜਾਣ ਦਿੱਤੇ ਜਾ ਰਹੇ। ਕੇਂਦਰ ਦੀ ਸਰਕਾਰ ਨੇ ਇਹ ਕਿਹਾ ਕਿ ਜਦੋਂ ਤੱਕ ਪੰਜਾਬ ਸਰਕਾਰ ਇਹ ਗਰੰਟੀ ਨਹੀਂ ਦਿੰਦੀ ਕਿ ਰੇਲਵੇ ਸਟਾਫ ਤੇ ਮਾਲ ਗੱਡੀਆਂ ਸੁਰੱਖਿਅਤ ਨੇ, ਉਦੋਂ ਤੱਕ ਕੇਂਦਰ ਸਰਕਾਰ ਮਾਲ ਗੱਡੀਆਂ ਤੇ ਪੈਸੇਂਜਰ ਟ੍ਰੇਨ ਜਿਹੜੀਆਂ ਜੀ ਉਹ ਨਹੀਂ ਚਲਾ ਸਕਦੀ। ਇਹ ਹਾਈ ਕੋਰਟ ਦੇ ਵਿੱਚ ਜਿਹੜਾ ਜੀ ਗੱਲ ਆਖੀ ਗਈ ਹੈ ਕੇਂਦਰ ਦੇ ਵਕੀਲ ਦੇ ਵੱਲੋਂ ਕਿ ਜਿਹੜੀ ਪਹਿਲਾਂ ਮੈਂ ਤੁਹਾਨੂੰ ਗੱਲ ਦੱਸੀ ਹੈ ਕਿ ਰੇਲਵੇ ਮੰਤਰਾਲਾ ਜਿਹੜਾ ਇਹ ਕਹਿੰਦਾ ਕਿ ਅਸੀਂ 97 ਮਾਲ ਗੱਡੀਆਂ ਜਿਹੜੀਆਂ ਜੀ ਉਹ ਚਲਾ ਰਹੇ ਆ। ਐਕਚੁਅਲੀ ਜਿਹੜਾ ਜੀ ਸੈਂਟਰ ਇਸ ਗੱਲ ਦੇ ਉੱਤੇ ਅੜਿਆ ਹੋਇਆ ਕਿ ਜਿਹੜੇ
ਟਰੈਕ ਤੋਂ ਪਾਸੇ ਹਟ ਕੇ ਬਹਿ ਗਏ ਕਿਸਾਨ ਜਾਂ ਰੇਲਵੇ ਸਟੇਸ਼ਨਾਂ ਦੇ ਉੱਤੇ ਬਹਿ ਗਏ, ਉਹਨਾਂ ਨੂੰ ਉੱਥੋਂ ਜਿਹੜਾ ਵੀ ਉਹ ਹਟਾਇਆ ਜਾਵੇ। ਉਹ ਕਹਿੰਦੇ ਕਿ ਇਹ ਜਿਹੜੇ ਰੇਲਵੇ ਸਟੇਸ਼ਨ ਨੇ ਜਾਂ ਜਿਹੜੇ ਟਰੈਕ ਨੇ ਇਹ ਕਿਸਾਨਾਂ ਦੇ ਕਬਜ਼ੇ ਦੇ ਵਿੱਚ ਹੈ। ਤਾਂ ਦੇਖੋ ਇਹ ਪਬਲਿਕ ਪ੍ਰਾਪਰਟੀ ਜਿਹੜੀ ਸੀ, ਔਰ ਜੇ ਉੱਥੇ ਉਹ ਬੈਠੇ ਨੇ ਕਿਸੇ ਟ੍ਰੇਨ ਨੂੰ ਰੋਕ ਨਹੀਂ ਰਹੇ। ਹਾਂ, ਉਹਨਾਂ ਨੇ ਜਿਹੜਾ ਇਹ ਐਲਾਨ ਕੀਤਾ ਕਿ ਪੈਸੇਂਜਰ ਟ੍ਰੇਨ ਜਿਹੜੀਆਂ ਦੀ ਉਹ ਨਹੀਂ ਆਉਣ ਦੇਣੀਆਂ, ਉਹਦੇ ਵਾਸਤੇ ਕਿਸਾਨ ਜਥੇਬੰਦੀਆਂ ਦੇ ਨਾਲ ਜਿਹੜੀ ਵੀ ਉਹ ਗੱਲ ਕਰਨ ਦੀ ਜਗ੍ਹਾ ਦੇ ਉੱਤੇ ਅਦਾਲਤ ਦੇ ਵਿੱਚ ਹਾਈਕੋਰਟ ਜਿਹੜਾ ਜੀ ਉਹ ਕੇਂਦਰ ਦੀ ਸਰਕਾਰ ਦੇ ਵਕੀਲ ਬੋਲ ਰਹੇ ਜੀ। ਤੇ ਕਿ ਪਿੰਡ ਮੋਗਾ ਦੇ ਵਿੱਚ ਹੈਗਾ ਰਣਸੀ ਕਲਾਂ, ਉੱਥੇ ਦੇ ਲੋਕ ਨਵੀਆਂ ਹੀ ਬਿਰਤਾਂ ਪਾ ਰਹੇ। ਚਲੋ ਕੁਝ ਪਿੰਡ ਪੰਜਾਬ ਦੇ ਵਿੱਚ ਹੈਗੇ ਆ, ਇਹਨਾਂ ਦੀ ਸ਼ੁਰੂਆਤ ਜੇ ਆਪਾਂ ਕਹੀਏ ਤੇ ਚੱਕਰ ਵਰਗੇ ਪਿੰਡ ਤੋਂ ਜਿਹੜੀ ਵੀ ਉਹ ਹੋਈ। ਇਹ ਮੋਗਾ ਜ਼ਿਲ੍ਹੇ ਦਾ ਪਿੰਡ ਰਣਸੀ ਕਲਾਂ ਹੈ, ਜਿਹਨੇ ਪਿੰਡ ਨੇ ਸਾਰੇ ਜਿਹੜਾ ਜੀ ਪਿੰਡ ਦੇ ਵਿੱਚ ਆਪਣਾ ਸੀਵਰੇਜ ਪਾਇਆ ਹੋਇਆ, ਔਰ ਜਿਹੜਾ ਇਹ ਪਾਣੀ ਹੈ ਇਹਨੂੰ ਸਾਫ਼ ਕਰਕੇ ਉਹ ਫਸਲਾਂ ਦੇ ਵਾਸਤੇ ਵਰਤਦੇ ਆ। ਝੀਲ ਜਿਹੜੀ ਆ ਉਹ ਬਣਾਈ ਹੋਈ ਆ ਉਹਨਾਂ ਨੇ, ਔਰ ਇਹਦੀ ਆਬਾਦੀ ਕੋਈ 2700 ਦੇ ਕਰੀਬ ਹੈ, ਤਾਂ 1300 ਏਕੜ ਰਕਬਾ ਹੈ। ਇਸ ਜਿਹੜਾ ਪਿੰਡ ਹੈ ਉਹਨੇ ਪਰਾਲੀ ਨੂੰ ਜਿਹੜੀ ਦੀ ਉਹ ਪਿਛਲੇ ਸਾਲ ਵੀ ਤੇ ਐਤਕੀ ਵੀ ਨਹੀਂ ਅੱਗ ਜਿਹੜੀ ਦੀ ਉਹ ਲਾਈ, ਔਰ ਕੁਝ ਜਿਹੜੀਆਂ ਚੀਜ਼ਾਂ ਇਹਨੇ ਬਾਕੀ ਪਿੰਡਾਂ ਤੋਂ ਨਵੇਕਲੀਆਂ ਜਿਹੜੀਆਂ ਉਹ ਕੀਤੀਆਂ ਨੇ। ਪੰਚਾਇਤ ਦੇ ਵਿੱਚ ਕਈ ਅਹਿਮ ਕੰਮ ਜਿਹੜੇ ਵੀ ਉਹ ਹੋ ਰਿਹਾ। ਕਬਾੜ ਜਿਹੜਾ ਪਲਾਸਟਿਕ ਹੈ, ਜਿਹੜੇ ਪਲਾਸਟਿਕ ਦੀਆਂ ਜਿਹੜੀਆਂ ਚੀਜ਼ਾਂ ਨੇ, ਲਿਫਾਫੇ ਨੇ, ਦੂਜੇ ਨੇ, ਉਹ ਕਹਿੰਦੇ ਕੋਈ ਇਕੱਠੇ ਕਰਕੇ ਜਿਹੜਾ ਲਿਆਵੇ ਉਹ, ਤੇ ਉਹਨੂੰ ਪੰਚਾਇਤ ਜਿਹੜੀ ਆ ਜਿੰਨਾ ਉਹ ਹੁੰਦਾ ਤੋਲ ਕੇ ਉਹਦੇ ਬਦਲੇ ਦੁੱਗਣੀ ਜਿਹੜਾ ਵੀ ਉਹ ਘਰ ਦੇ ਵਿੱਚ ਵਰਤਿਆ ਜਾਣ ਵਾਲਾ ਸਮਾਨ, ਜਿਹਦੇ ਵਿੱਚ ਖੰਡ, ਚਾਹ ਪੱਤੀ ਵਗੈਰਾ ਜਿਹੜੇ ਵੀ ਉਹ ਦੁੱਗਣੇ ਉਹਨੂੰ ਤੋਲ ਕੇ ਦਿੱਤੇ ਜਾਂਦੇ, ਉਹਦੇ ਬਦਲੇ ਪਿੰਡ ਜਿਹੜਾ ਵੀ ਉਹ ਦਿੰਦਾ, ਤਾਂ ਕਿ ਗੰਦ ਨਾ ਪਵੇ। ਜਿਹੜੀਆਂ ਘਰ ਘਰ ਪਲਾਸਟਿਕ ਦੀਆਂ ਬਾਲਟੀਆਂ ਵੰਡੀਆਂ ਹੋਈਆਂ ਨੇ ਜੀ, ਜਿਹੜਾ ਗਾਰਬੇਜ ਪਾਉਣ ਦੇ ਵਾਸਤੇ ਵੀ ਕੋਈ ਸੁੱਟੇ ਨਾ, ਆਪਣਾ ਸੀਵਰੇਜ ਟ੍ਰੀਟਮੈਂਟ ਪਲਾਂਟ ਜਿਹੜਾ ਉਹ ਲਾਇਆ ਹੋਇਆ। 100 ਏਕੜ ਖੇਤਾਂ ਨੂੰ ਇਹ ਪਾਣੀ ਜਿਹੜਾ ਉਹ ਦਿੱਤਾ ਜਾਂਦਾ ਸੋਧ ਕੇ ਸਾਫ਼ ਕਰਕੇ। ਔਰ ਪੰਜਾਬ ਦਾ ਜਿਹੜਾ ਇਹ ਪਿੰਡ ਆ ਜੀ, ਇਹਦੇ ਕੌਮੀ ਅਵਾਰਡ 2 ਵਾਰੀ ਇਹਨੂੰ ਮਿਲ ਚੁੱਕੇ ਹੋਏ ਰਣਸੀ ਕਲਾਂ ਨੂੰ, ਜਿਹੜਾ ਕਿ ਸਰਕਾਰ ਵੱਲ ਝਾਕੇ ਤੋਂ ਬਿਨਾਂ ਪ੍ਰਵਾਸੀ ਜਿਹੜੇ ਪੰਜਾਬੀ ਨੇ ਇਸ ਪਿੰਡ ਦੇ, ਉਹਨਾਂ ਦੀ ਮਦਦ ਦੇ ਨਾਲ ਇਹ ਸਭ ਕੁਛ ਜਿਹੜਾ ਵੀ ਉਹ ਕਰ ਰਿਹਾ। ਜਿਹੜਾ ਇੱਥੇ ਜਿਹੜੀਆਂ ਵਿਧਵਾ ਨੇ ਉਹਨਾਂ ਨੂੰ ਪੈਨਸ਼ਨ ਜਿਹੜੀ ਉਹ ਦਿੱਤੀ ਜਾਂਦੀ ਹੈ 750 ਰੁਪਈਆ। ਇਹ ਜਿਹੜੀ ਜੀ ਦਲਿਤ ਵਿਧਵਾ ਔਰਤਾਂ ਜਿਹੜੀਆਂ ਨੇ ਜੀ, ਉਹਨਾਂ ਦੇ ਵਾਸਤੇ ਇਹ ਇੱਕ ਵੱਡੀ ਰਕਮ ਹੈ ਜੀ। ਕਿਸੇ ਨੂੰ ਲੱਗਦਾ ਹੋਵੇ ਕਿ 750 ਰੁਪਏ ਦੇ ਨਾਲ ਕੀ ਜਿਹੜਾ ਵੀ ਹੁੰਦਾ, ਪਰ ਇਹ ਕਿਸੇ ਗਰੀਬ ਨੂੰ ਜਿਹੜਾ ਵੀ ਉਹ ਪੁੱਛਿਆ ਜਾ ਸਕਦਾ ਕਿ ਉਹਦੀ ਇਹ ਕਿੰਨੀ ਕੁ ਮਦਦ ਜਿਹੜੀ ਵੀ ਉਹ ਹੈ। ਜਿੰਨੀਆਂ ਦਲਿਤ ਵਿਧਵਾ ਔਰਤਾਂ ਨੇ ਉਹਨਾਂ ਦੀ ਇਹ ਪੈਨਸ਼ਨ ਯੋਜਨਾ ਪਿੰਡ ਆਪਣੇ ਸਿਰ ਦੇ ਉੱਤੇ ਜਿਹੜਾ ਵੀ ਉਹ ਚੱਲਦਾ। ਔਰ ਇੱਥੇ ਜਿਹੜੇ ਪਰਾਲੀ ਨਾ ਸਾੜਨ ਦੇ ਬਦਲੇ ਜਿਹੜਾ ਸਰਕਾਰ ਨੇ ਇਹ ਕਿਹਾ ਸੀ ਕਿ 1000 ਰੁਪਇਆ ਪਰ ਏਕੜ ਦਾ ਜਿਹੜਾ ਵੀ ਦਿੱਤਾ ਜਾਊਗਾ, ਸਰਕਾਰ ਨੇ ਤਾਂ ਕਿੱਥੋਂ ਦੇਣੀ, ਸਰਕਾਰ ਦੇ ਪੱਲੇ ਕੁਛ ਨਹੀਂ ਹੈ। ਇਹ ਪਿੰਡ ਆਪਣੇ ਤੌਰ ਦੇ ਉੱਤੇ 500 ਰੁਪਇਆ ਪ੍ਰਤੀ ਏਕੜ ਮੁਆਵਜ਼ਾ ਦਿੰਦਾ ਛੋਟੇ ਕਿਸਾਨਾਂ ਨੂੰ, ਜਿਹੜੇ 2 ਏਕੜ ਜਾਂ ਇਹਦੇ ਤੋਂ ਘੱਟ ਜ਼ਮੀਨ ਦੇ ਜਿਹੜੇ ਵਾਹੀ ਕਰਦੇ ਨੇ ਜੀ ਉਹਨਾਂ ਨੂੰ। ਉਹ ਇਹ ਕਹਿੰਦੇ ਕਿ ਵੱਡੇ ਜਿਹੜੇ ਕਿਸਾਨ ਨੇ ਉਹ ਖਰਚਾ ਇਹ ਝੱਲ ਸਕਦੇ ਆ। ਪਿੰਡ ਦੇ ਵਿੱਚ 100 ਦੇ ਕਰੀਬ ਇਸ ਤਰ੍ਹਾਂ ਦੇ ਛੋਟੇ ਕਿਸਾਨ ਨੇ ਜਿਨ੍ਹਾਂ ਨੂੰ ਇਹ ਸਕੀਮ ਦਾ ਜਿਹੜਾ ਵੀ ਉਹ ਲਾਭ ਮਿਲ ਰਿਹਾ। ਔਰ ਜਿਹੜੇ ਪਿੰਡ ਦੀ ਪੰਚਾਇਤ ਤੇ ਨੌਜਵਾਨ ਜਿਹੜੇ ਨੇ ਜੀ, ਉਹ ਇਸ ਪੱਖੋਂ ਜਨੂਨੀ ਨੇ ਕਿ ਉਹਨਾਂ ਨੇ ਆਪਣੇ ਪਿੰਡ ਨੂੰ ਸਭ ਤੋਂ ਵਧੀਆ ਪਿੰਡ ਜਿਹੜਾ ਵੀ ਉਹ ਬਣਾਉਣਾ। ਔਰ ਜਿਹੜਾ ਇਹਨਾਂ ਨੇ, ਕਿਉਂਕਿ ਸੱਦੀ ਸੀ ਜੀ ਗ੍ਰਾਮ ਸਭਾ, ਉਹਦੇ ਵਿੱਚ 100% ਜਿਹੜੀ ਹੈ ਜੀ ਉਹ ਲੋਕਾਂ ਦੀ ਸ਼ਮੂਲੀਅਤ ਹੋਵੇ, ਉਹਦੇ ਵਾਸਤੇ ਵੀ ਉਹਨਾਂ ਨੇ ਡਰਾ ਸਿਸਟਮ ਜਿਹੜਾ ਵੀ ਉਹ ਕੀਤਾ ਵੀ ਸਾਰੇ ਆ ਕੇ ਇਹਦੇ ਵਿੱਚ ਪਾਰਟੀਸਪੇਟ ਜਿਹੜਾ ਵੀ ਉਹ ਕਰਨ। ਔਰ ਜਿਹੜੇ 7 ਪ੍ਰਵਾਸੀ ਪੰਜਾਬੀ ਨੇ ਜੀ, ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਰਹਿੰਦੇ ਆ, ਉਹ ਇਸ ਪਿੰਡ ਦੀ ਪਿੱਠ ਦੇ ਉੱਤੇ, ਇਸ ਪਿੰਡ ਦੇ ਵਸਨੀਕ ਨੇ ਜੀ, ਉਹ ਇਸ ਪਿੰਡ ਦੀ ਪਿੱਠ ਦੇ ਉੱਤੇ ਜਿਹੜਾ ਵੀ ਉਹ ਖੜੇ ਨੇ। ਵੈਸੇ ਕਿਉਂਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਕੁਛ ਕੁ ਪੰਜਾਬ ਦੇ ਵਿੱਚ ਜਦੋਂ ਸਾਹਮਣੇ ਆਉਂਦੀਆਂ ਨੇ, ਉਦੋਂ ਇਹ ਲੱਗਦਾ ਇੱਕ ਤਾਂ ਜਿਹੜੀ ਵੱਡੀ ਗੱਲ ਇਹ ਆ ਜੀ ਕਿ ਪੜ੍ਹੇ ਲਿਖੇ ਨੇ ਇਹਦੇ ਜਿਹੜੇ ਪੰਚਾਇਤ ਮੈਂਬਰ, ਸਰਪੰਚ ਤੇ ਨੌਜਵਾਨ ਅੱਗੇ ਜਿਹੜਾ ਵੀ ਉਹ ਲੱਗੇ ਹੋਏ ਨੇ। ਜਿੱਥੇ ਜਿੱਥੇ ਅਜਿਹੀ ਚੀਜ਼ ਜਿਹੜੀ ਵੀ ਉਹ ਹੋਈ ਆ, ਉੱਥੇ ਇੱਕ ਗੱਲ ਤਾਂ ਹੈ ਕਿ ਲੋਕ ਜਿਹੜਾ ਨਾ ਜੀ ਉਹ ਖੁਦ ਮੁਖਤਿਆਰ ਇੱਕ ਕਿਸਮ ਦੇ ਨਾਲ ਜਿਹੜਾ ਜੀ ਉਹ ਹੋ ਗਏ, ਤੇ ਉਹਨਾਂ ਪਿੰਡਾਂ ਦੀਆਂ ਲੜਾਈਆਂ ਝਗੜੇ ਜਿਹੜੇ ਜੀ ਉਹ ਸਾਰੇ ਘੱਟ ਗਏ। ਲੜਾਈਆਂ ਝਗੜੇ ਕਿੱਥੇ ਨੇ?
ਜਿੱਥੇ ਜਿੱਥੇ ਪਾਰਟੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਨੇ ਧੜੇਬੰਦੀਆਂ ਜਿਹੜੀਆਂ ਜੀ ਉਹ ਪੈਦਾ ਕੀਤੀਆਂ ਹੋਈਆਂ ਨੇ, ਜਿਨ੍ਹਾਂ ਨੇ ਕਿ ਜਿਹੜੇ ਪਿੰਡਾਂ ਦੀ ਡਿਵੈਲਪਮੈਂਟ ਹੈ ਉਹਨੂੰ ਸਿਫਰ ਦੇ ਉੱਤੇ ਲਗਭਗ ਜਿਹੜਾ ਜੀ ਉਹ ਲਿਆਂਦਾ ਹੋਇਆ। ਚੱਕਰ ਹੋ ਗਿਆ, ਰਣਸੀਂਹ ਕਲਾਂ ਜਿਹੜਾ ਜੀ ਪਿੰਡ ਹੋ ਗਿਆ, ਜਿਹੜੇ ਇਸ ਤਰ੍ਹਾਂ ਦੇ ਪਿੰਡ ਨੇ, ਇਹ ਇੰਨਾ ਜ਼ਰੂਰ ਹੈ ਜੀ ਕਿ ਇਹ ਰਾਹ ਬਸੇਰੇ ਨੇ ਬਾਕੀ ਪਿੰਡਾਂ ਦੇ ਵਾਸਤੇ ਵੀ ਜੇ ਉਹ ਸਿਆਸਤਦਾਨਾਂ ਤੋਂ ਲਾਂਭੇ ਹਟ ਕੇ ਆਪਣੇ ਪਿੰਡਾਂ ਦੇ ਬਾਰੇ ਜਿਹੜਾ ਜੀ ਉਹ ਸੋਚਣ ਲੱਗ ਜਾਣ। ਕਿਉਂਕਿ ਹੌਲੀ ਹੌਲੀ ਜਿਸ ਤਰੀਕੇ ਦੇ ਨਾਲ ਸਾਰਾ ਮਾਹੌਲ ਜਿਹੜਾ ਖੜਾ ਹੋ ਰਿਹਾ, ਪੈਦਾ ਹੋ ਰਿਹਾ, ਪੰਜਾਬ ਦੇ ਪਿੰਡਾਂ ਦੀ ਡਿਵੈਲਪਮੈਂਟ ਜਿਹੜੀ ਹੈ ਜੀ ਉਹ ਕੰਪਲੀਟ ਰੁਕ ਜਾਣੀ ਹੈ ਜੇ ਆਹ ਚੀਜ਼ਾਂ ਨਾ ਅਪਣਾਈਆਂ ਪਿੰਡਾਂ ਨੇ। ਬਿਲਕੁਲ ਸੋਚਣਾ ਜ਼ਰੂਰ ਚਾਹੀਦਾ ਹੈ ਜੀ ਕਿ ਰਾਜੇ ਕੀ ਕਰਨਾ ਚਾਹੁੰਦੇ। ਤਾਂ ਅੱਗੇ ਬਿਹਾਰ ਦੀਆਂ ਪਹਿਲੇ ਗੇੜ ਦੀਆਂ ਚੋਣਾਂ ਵਿੱਚ ਹੀ 54% ਵੋਟਾਂ ਪਈਆਂ। ਜੀ ਜਿਹੜੀਆਂ ਇਹ ਬਿਹਾਰ ਦੇ ਵਿੱਚ ਜਿਹੜੀਆਂ 71 ਸੀਟਾਂ ਦੇ ਉੱਤੇ ਇਹ ਵੋਟਾਂ ਪਈਆਂ ਨੇ, ਇਹਦੇ ਵਿੱਚੋਂ ਬਹੁਤੀਆਂ ਉਹ ਸੀਟਾਂ ਨੇ ਜੀ ਜਿਹੜੀਆਂ ਨਕਸਲਾਈਟ ਜਿਹੜੀਆਂ ਨੇ ਉਹਨਾਂ ਤੋਂ ਪ੍ਰਭਾਵਿਤ ਸੀਟਾਂ ਨੇ। ਤੋ ਇਹਨਾਂ ਜਗ੍ਹਾ ਦੇ ਉੱਤੇ ਇੰਨੀ ਜਿਹੜੀ ਵੀ ਉਹ ਵੋਟ ਪੈਣੀ, ਇਹ ਕਾਫੀ ਹੱਦ ਤੱਕ ਸਫਲਤਾ ਜਿਹੜੀ ਵੀ ਉਹ ਮੰਨੀ ਜਾ ਰਹੀ ਹੈ। ਜਿਹੜੇ 2015 ਦੇ ਵਿੱਚ ਇਹਨਾਂ ਜ਼ਿਲ੍ਹਿਆਂ ਦੇ ਵਿੱਚ 54.75% ਵੋਟਿੰਗ ਜਿਹੜੀ ਉਹ ਹੋਈ ਸੀ। ਉਦੋਂ ਥੋੜੀ ਜ਼ਿਆਦਾ ਸੀ ਅਜੇ, ਕਿਉਂਕਿ ਜਿਹੜੀ ਫਾਈਨਲ ਆਉਣ ਤੱਕ ਥੋੜੀ ਹੋਰ ਵੱਧ ਸਕਦੀ ਹੈ ਜੀ। 54% ਜਿਹੜੀ ਇਹ ਵੋਟ ਹੋਈ ਆ। 16 ਜ਼ਿਲ੍ਹਿਆਂ ਦੇ ਵਿੱਚ ਫੈਲੇ ਇਹ 71 ਵਿਧਾਨ ਸਭਾ ਹਲਕਿਆਂ ਦੇ ਵਿੱਚ ਜਿਹੜੀਆਂ ਉਹ ਵੋਟਾਂ ਪਈਆਂ ਸੀਗੀਆਂ ਔਰ 243 ਕੁੱਲ ਵਿਧਾਨ ਸਭਾ ਦੇ ਹਲਕੇ ਨੇ, ਜਿਹਦੇ ਵਿੱਚੋਂ ਇਹਨਾਂ ਦੇ ਉੱਤੇ ਵੋਟਾਂ ਜਿਹੜੀਆਂ ਨੇ ਪਈਆਂ। ਸਭ ਤੋਂ ਵੱਧ ਜਿਹੜੀ ਕਰੀਬ 60% ਵੋਟ ਬਾਂਕਾ ਡਿਸਟ੍ਰਿਕਟ ਦੇ ਵਿੱਚ ਦਰਜ ਕੀਤੀ ਗਈ ਹੈ। ਸਭ ਤੋਂ ਘੱਟ ਤਕਰੀਬਨ 47.5% ਵੋਟ ਜਿਹੜੀ ਆ ਉਹ ਮੁੰਗਰ ਜ਼ਿਲ੍ਹੇ ਦੇ ਵਿੱਚ ਦਰਜ ਕੀਤੀ ਜਿਹੜਾ ਦੀ ਹੋ ਗਈ ਆ। ਇੱਥੇ ਜਿੱਥੇ ਵੋਟਾਂ ਪਈਆਂ ਨੇ ਜੀ 2 ਕਰੋੜ ਤੇ 15 ਲੱਖ ਦੇ ਕਰੀਬ ਵੋਟਰ ਨੇ 1000 ਉਮੀਦਵਾਰਾਂ ਦੇ ਭਵਿੱਖ ਦਾ ਜਿਹੜਾ ਵੀ ਇਹ ਫੈਸਲਾ ਕਰਨਗੇ। ਉਧਰ ਅਗਲੇ ਗੇੜਾਂ ਦੇ ਵਾਸਤੇ ਜਿਹੜੀ ਦੀ ਉਹ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਨੇ ਚੜ੍ਹਾਈ ਬਾਕੀ ਏਰੀਆਜ਼ ਦੇ ਵਿੱਚ ਜਿਹੜੀ ਵੀ ਉਹ ਸ਼ੁਰੂ ਕਰਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੇ ਕੱਲ੍ਹ ਜਿਹੜਾ ਸੀਗਾ ਜੀ ਉਹ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਔਰ ਉੱਥੇ ਜਾ ਕੇ ਜਿਹੜਾ ਜੀ ਰਾਮ ਮੰਦਿਰ ਦੀ ਗੱਲ ਜਿਹੜੀ ਉਹ ਕੀਤੀ ਔਰ ਜਿਹੜੇ ਬਿਹਾਰ ਦੇ ਲੋਕਲ ਇਸ਼ੂਜ਼ ਨੇ ਉਹਨਾਂ ਦੇ ਵਿੱਚ ਸਿਰਫ ਇਹੀ ਗੱਲ ਕਹੀ ਕਿ ਜੰਗਲ ਰਾਜ ਦਾ ਯੁਵਰਾਜ ਜਿਹੜਾ ਉਹਦੇ ਕੋਲ ਬਚ ਕੇ ਰਹੋ। ਤੇਜਸਵੀ ਯਾਦਵ ਦੇ ਉੱਤੇ ਜਿਹੜਾ ਜੀ ਉਹ ਹਮਲੇ ਸਨ, ਕਿਉਂਕਿ ਚਾਹੇ ਉਹ ਨੀਤਿਸ਼ ਕੁਮਾਰ ਹੈ, ਚਾਹੇ ਉਹ ਜਿਹੜੇ ਭਾਜਪਾ ਦੇ ਆਗੂ ਨੇ, ਉਹ ਨੀਤਿਸ਼ ਕੁਮਾਰ ਦੇ ਰਾਜ ਦੀਆਂ ਵਿਸ਼ੇਸ਼ਤਾਵਾਂ ਨਹੀਂ ਗਿਣਾਉਂਦੇ ਜੀ ਕਿ ਉਹਨੇ ਕੀ ਕੁਛ ਕੀਤਾ ਡਿਵੈਲਪਮੈਂਟ ਜਾਂ ਜਿਹੜੀਆਂ ਨੌਕਰੀਆਂ, ਕਿਉਂਕਿ ਹੈ ਨਹੀਂ ਉਸ ਮਾਮਲੇ 'ਚ ਕੁਛ ਕਹਿਣ ਨੂੰ। ਉਹ 20 ਸਾਲ ਪੁਰਾਣੀ ਗੱਲ ਜਿਹੜੀ ਦੀ ਉਹ ਸਾਰੇ ਦੇ ਸਾਰੇ ਕਰਦੇ ਆ। ਉਧਰ ਰਾਹੁਲ ਗਾਂਧੀ ਨੇ ਵੀ ਚੋਣ ਸਭਾਵਾਂ ਜਿਹੜੀਆਂ ਸੀ ਉਹਨੂੰ ਸੰਬੋਧਨ ਕੀਤਾ ਔਰ ਇਹ ਗੱਲ ਕਹੀ ਕਿ ਪ੍ਰਧਾਨ ਮੰਤਰੀ ਹੋਰੀ ਜਿਹੜੀਆਂ ਬਿਹਾਰ ਦੀ ਗੱਲ ਜਿਹੜੀ ਦੀ ਉਹ ਕਿਉਂ ਨਹੀਂ ਕਰਦੇ, ਇਹ ਹੋਰ ਪਾਸੇ ਕਿਉਂ ਜਿਹੜਾ ਦੀ ਉਹ ਗੱਲ ਸਾਰੀ ਲਈ ਫਿਰਦੇ ਨੇ। ਇਹ ਵੀ ਕਿਹਾ ਕਿ ਇੱਥੋਂ ਦੀਆਂ ਲੋਕਲ ਸਮੱਸਿਆਵਾਂ ਦਾ ਜ਼ਿਕਰ ਤੱਕ ਨਹੀਂ ਕੀਤਾ ਜਾ ਰਿਹਾ। ਬਿਹਾਰ ਵਿਧਾਨ ਸਭਾ ਜਿਹੜੀਆਂ ਚੋਣਾਂ ਨੇ ਇਹਦੇ ਪ੍ਰਚਾਰ ਦੇ ਦੂਜੇ ਗੇੜ ਦੇ ਵਿੱਚ ਰਾਹੁਲ ਗਾਂਧੀ ਜਿਹੜਾ ਜੀ ਉਹ ਪਹੁੰਚੇ। ਬੇਰੁਜ਼ਗਾਰੀ ਤੇ ਪ੍ਰਵਾਸ ਦੇ ਮੁੱਦੇ ਦੇ ਉੱਤੇ ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਨੂੰ ਲੰਬੇ ਹੱਥੀ ਜਿਹੜਾ ਜੀ ਉਹ ਲਿਆ ਔਰ ਇਹ ਕਿਹਾ ਕਿ ਦੁਸਹਿਰੇ ਦੇ ਮੌਕੇ ਦੇ ਉੱਤੇ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਸੜਦੇ ਵੇਖ ਕੇ ਉਹਨਾਂ ਨੂੰ ਬੜੀ ਤਕਲੀਫ ਹੋਈ। ਉਹਨਾਂ ਕਿਹਾ ਕਿ ਇਹਦੇ ਤੋਂ ਨੌਜਵਾਨਾਂ ਤੇ ਕਿਸਾਨਾਂ ਦਾ ਗੁੱਸਾ ਝਲਕਦਾ। ਉਹਨੇ ਇਹ ਗੱਲ ਕਹੀ ਕਿ ਪੰਜਾਬ ਤੇ ਬਿਹਾਰ ਦੇ ਨੌਜਵਾਨ ਤੇ ਕਿਸਾਨ, ਉੱਤਰ ਪ੍ਰਦੇਸ਼ ਦੇ ਨੌਜਵਾਨ ਜਿਹੜੇ ਨੇ ਉਹ ਖਫਾ ਨੇ ਕਿ ਸਾਡਾ ਪ੍ਰਧਾਨ ਮੰਤਰੀ ਬਿਹਾਰ ਦੇ ਮੁੱਖ ਮੰਤਰੀ ਦੇ ਨਾਲ ਭਾਸ਼ਣ ਦਿੰਦਾ ਤੇ ਹੋਰ ਦੇਸ਼ਾਂ ਦੀਆਂ ਗੱਲਾਂ ਕਰਦਾ, ਪਰ ਜਿਹੜੇ ਦੇਸ਼ ਦੇ ਵਿੱਚ ਬੇਰੁਜ਼ਗਾਰੀ ਵਰਗੀਆਂ ਸਮੱਸਿਆਵਾਂ ਨੇ ਉਹਦਾ ਜ਼ਿਕਰ ਜਿਹੜਾ ਵੀ ਉਹ ਨਹੀਂ ਕਰਦਾ। ਬਿਹਾਰ ਦੇ ਵਿੱਚ ਜਿਹੜੀਆਂ ਇਹ ਚੋਣਾਂ ਹੋ ਰਹੀਆਂ ਨੇ, ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੀ ਪੂਰੀ ਤਾਕਤ ਜਿਹੜੀ ਹੈ ਜੀ ਉਹ ਇਸ ਵੇਲੇ ਝੋਕੀ ਹੋਈ ਹੈ। ਜਿਸ ਕਿਸਮ ਦੇ ਨਾਲ ਪ੍ਰਧਾਨ ਮੰਤਰੀ ਹੋਰਾਂ ਨੇ ਜਿਹੜਾ ਜੀ ਤੇਜਸਵੀ ਯਾਦਵ ਦੇ ਉੱਤੇ ਹਮਲੇ ਜਿਹੜੇ ਆ ਜੀ ਉਹ ਕੀਤੇ ਆ ਸਿੱਧੇ ਤੌਰ ਦੇ ਉੱਤੇ, ਉੱਥੋਂ ਇਹ ਕਿਹਾ ਜਾ ਸਕਦਾ ਹੈ ਕਿ ਇਸ ਵੇਲੇ ਜਿਹੜਾ ਤੇਜਸਵੀ ਯਾਦਵ ਹੈ ਉਹਦੇ ਜਿਹੜੇ ਚੋਣ ਪ੍ਰਚਾਰ ਹੈ ਉਹਦੇ ਵਿੱਚ ਇਕੱਠੀਆਂ ਹੋ ਰਹੀਆਂ ਜਿਹੜੀਆਂ ਅਥਾਹ ਭੀੜਾਂ, ਜਿਹੜਾ ਕਨ੍ਹਈਆ ਕੁਮਾਰ ਹੈ ਉਹਦੇ ਚੋਣ ਜਲਸਿਆਂ ਦੇ ਵਿੱਚ ਇਕੱਠੀਆਂ ਹੋ ਰਹੀਆਂ ਵੱਡੀਆਂ ਭੀੜਾਂ ਜਿਹੜੀਆਂ ਦੀ ਉਹ ਕਿਤੇ ਨਾ ਕਿਤੇ ਨੀਤਿਸ਼ ਕੁਮਾਰ ਤੇ ਭਾਰਤੀ ਜਨਤਾ ਪਾਰਟੀ ਨੂੰ ਫਿਕਰਾਂ ਦੇ ਵਿੱਚ ਜਿਹੜੀਆਂ ਦੀ ਉਹ ਪਾ ਰਹੀਆਂ ਨੇ। ਇਹ ਭੀੜਾਂ ਵੋਟ ਦੇ ਵਿੱਚ ਕਿੰਨੀਆਂ ਤਬਦੀਲ ਹੁੰਦੀਆਂ ਨੇ
ਇਹ ਜਿਹੜਾ ਜੀ 10 ਨਵੰਬਰ ਨੂੰ ਹੀ ਪਤਾ ਲੱਗ ਸਕੂਗਾ। 10 ਨਵੰਬਰ ਨੂੰ ਇਹਨਾਂ ਚੋਣਾਂ ਦੇ ਨਤੀਜੇ ਆਉਣਗੇ ਜੀ। ਤੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ, ਜਿੱਦਾਂ ਆਪਾਂ ਪਹਿਲਾਂ ਵੀ ਲੀਡਰਾਂ ਦੀ ਗੱਲ ਕਰਦੇ ਹਾਂ ਕਿ ਕੋਠੀਆਂ ਦੇ ਵਿੱਚ ਬੈਠ ਕੇ ਗੱਲਾਂ ਬਾਤਾਂ ਕਰਨੀਆਂ, ਇਸੇ ਤਰ੍ਹਾਂ ਭਾਜਪਾ ਦਾ ਕੌਮੀ ਪ੍ਰਧਾਨ ਨੱਡਾ, ਉਸਨੇ ਪੰਜਾਬ ਭਾਜਪਾ ਦੇ ਲੋਕਾਂ ਨੂੰ ਕਿਹਾ ਕਿ ਸੜਕਾਂ 'ਤੇ ਜਾ ਕੇ ਕਿਸਾਨਾਂ ਨੂੰ ਸਮਝਾਓ, ਲੋਕਾਂ ਨੂੰ ਸਮਝਾਓ। ਇਸ ਤਰ੍ਹਾਂ ਹੈ ਕਿ ਜਿਹੜਾ ਭਾਜਪਾ ਦੇ ਲੀਡਰ ਸਨ ਕਮਲ ਸ਼ਰਮਾ, ਉਹਦੀ ਬਰਸੀ ਸੀ, ਉਹਦੀ ਬਰਸੀ ਦੇ ਮੌਕੇ ਦੇ ਉੱਤੇ ਜਿਹੜਾ ਸੀ ਵੀਡੀਓ ਰਾਹੀਂ ਦਿੱਲੀ ਤੋਂ ਬੋਲ ਰਹੇ ਸਨ ਜਗਤ ਪ੍ਰਕਾਸ਼ ਨੱਡਾ, JP ਨੱਡਾ, ਜਿਹੜੇ ਕਿ ਭਾਜਪਾ ਦੇ ਕੌਮੀ ਪ੍ਰਧਾਨ ਨੇ। ਉਹਨਾਂ ਨੇ ਇਹ ਗੱਲ ਜਿਹੜੀ ਦੀ ਕਹੀ ਕਿ ਖੇਤੀ ਸੁਧਾਰ ਦੇ ਵਾਸਤੇ ਜਿਹੜੇ ਕਾਨੂੰਨ ਲਿਆਂਦੇ ਗਏ ਆ, ਉਹਦੇ ਵਾਸਤੇ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਸਿਆਸੀ ਪਾਰਟੀਆਂ ਦੇ ਵੱਲੋਂ। ਔਰ ਇਹ ਗੱਲ ਜਿਹੜੀ ਦੀ ਕਹੀ ਕਿ ਭਾਰਤੀ ਜਨਤਾ ਪਾਰਟੀ ਦੀ ਜ਼ਿੰਮੇਵਾਰੀ ਅਹਿਮ ਹੋ ਜਾਂਦੀ ਹੈ ਕਿ ਗੁੰਮਰਾਹ ਹੋਏ ਕਿਸਾਨਾਂ ਨੂੰ ਰਾਹ ਦੇ ਉੱਤੇ ਲਿਆਂਦਾ ਜਾਵੇ। ਨੱਡਾ ਹੋਰਾਂ ਨੇ ਗੱਲ ਕਹੀ ਕਿ ਕਿਸਾਨਾਂ ਦੇ ਜਿਹੜੇ ਖਰਚੇ ਆ ਉਹ MSP ਨੂੰ ਲੈ ਕੇ ਆ, ਤੇ ਸਾਡੀ ਸਰਕਾਰ MSP ਜਿਹੜੀ ਦੀ ਉਹ ਖਤਮ ਨਹੀਂ ਕਰੂਗੀ। ਇਹ ਕਿਹਾ ਕਿ ਜਿਹੜਾ ਕਿਸਾਨ ਨੇ ਉਹਨਾਂ ਨੂੰ ਇਹ ਦੱਸਣ ਦੀ ਲੋੜ ਆ, ਭਾਰਤੀ ਜਨਤਾ ਪਾਰਟੀ ਦੇ ਜਿਹੜੇ ਵਰਕਰ ਨੇ ਉਹ ਸੜਕਾਂ ਦੇ ਉੱਤੇ ਨਿਕਲ ਕੇ ਇਹ ਗੱਲ ਜਿਹੜੀ ਦੀ ਉਹ ਸਮਝਾਉਣ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਕਿਸਾਨਾਂ ਦੀ ਹਾਲਤ ਨੂੰ ਸੁਧਾਰਨ ਦੇ ਵਾਸਤੇ ਇਹ ਸੁਧਾਰ ਕਾਨੂੰਨ ਜਿਹੜੇ ਆ ਉਹ ਲਿਆਂਦੇ ਆ। ਔਰ ਸਵਾਮੀਨਾਥਨ ਕਹਿੰਦੇ ਰਿਪੋਰਟ ਲਾਗੂ ਜਿਹੜੀ ਹੈ ਜੀ ਉਹ ਕਰ ਦਿੱਤੀ ਆ। ਹੁਣ ਸਵਾਮੀਨਾਥਨ ਰਿਪੋਰਟ ਜਿਨ੍ਹਾਂ ਨੇ ਪੜ੍ਹੀ ਹੈ ਉਹਨਾਂ ਨੂੰ ਜਿਹੜਾ ਜੀ ਇਹ ਚੰਗੀ ਤਰ੍ਹਾਂ ਜਿਹੜਾ ਉਹ ਪਤਾ ਹੈ ਕਿ ਸਵਾਮੀਨਾਥਨ ਦੀ ਰਿਪੋਰਟ ਕੀ ਜ਼ਿਕਰ ਕਰਦੀ ਸੀ। ਇਹ ਜਿਹੜੇ ਖੇਤੀ ਕਾਨੂੰਨ ਨੇ ਇਹਦੇ ਵਿੱਚ ਕਿਸਾਨਾਂ ਦਾ ਕਿਤੇ ਜ਼ਿਕਰ ਹੀ ਨਹੀਂ ਹੈਗਾ ਜੀ। ਇਹਦੇ ਵਿੱਚ ਜ਼ਿਕਰ ਜਿਹੜਾ ਉਹ ਸਾਰੇ ਦਾ ਸਾਰਾ ਕਾਰਪੋਰੇਟ ਅਦਾਰਿਆਂ ਦਾ ਹੈ, ਉਹ ਕੀ ਕੁਝ ਜਿਹੜਾ ਜੀ ਉਹ ਕਰ ਸਕਦੇ ਆ ਆਉਣ ਵਾਲੇ ਦਿਨਾਂ ਦੇ ਦੌਰਾਨ। ਹੁਣ ਜਿਹੜਾ ਜੀ ਵੇਖਣਾ ਇਹ ਹੋਊਗਾ ਕਿ ਜੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਨੇ ਉਹ ਉਹਨਾਂ ਨੂੰ ਸੁਣ ਕੇ ਆਉਂਦੇ ਨੇ ਸੜਕਾਂ ਦੇ ਉੱਤੇ ਕਿਸਾਨਾਂ ਨੂੰ ਸਮਝਾਉਣ ਜਾਂ ਨਹੀਂ। ਵੈਸੇ ਚੰਗਾ ਹੋਵੇ ਜੇ ਜਿਹੜੇ ਨੇਤਾ ਨੇ ਇੰਨੇ ਥਾਵਾਂ ਦੇ ਉੱਤੇ ਧਰਨੇ ਲੱਗੇ ਆ ਉਹ ਕੋਈ ਚੁਣ ਲੈਣ, ਕਿਉਂਕਿ ਜਿਹੜੇ ਕਿਸਾਨ ਆਗੂ ਨੇ ਉਹ ਇਹ ਗੱਲ ਕਹਿੰਦੇ ਆ ਵੀ ਕਿਸੇ ਨੈਸ਼ਨਲ ਚੈਨਲਾਂ ਦੇ ਉੱਤੇ ਆ ਜਾਓ ਔਰ ਆ ਕੇ ਡਿਬੇਟ ਕਰ ਲਓ ਇਹਦੇ ਸੰਬੰਧੀ, ਇਹਨਾਂ ਖੇਤੀ ਕਾਨੂੰਨਾਂ ਦੇ ਬਾਰੇ ਦੇ ਵਿੱਚ। ਉਹ ਕਹਿੰਦੇ ਅਸੀਂ ਤੁਹਾਨੂੰ ਜਿਹੜਾ ਦੀ ਇਹ ਸਿੱਧ ਕਰ ਦੇਵਾਂਗੇ ਕਿ ਇਹ ਕਿਸਾਨਾਂ ਦੇ ਵਾਸਤੇ ਕਿੰਨੇ ਜਿਹੜਾ ਦੀ ਉਹ ਖਤਰਨਾਕ ਨੇ। ਵੀਡੀਓ ਦੇ ਰਾਹੀਂ ਇਹ ਜਿਹੜੇ ਜੀ ਉਹ ਦਮਗਜੇ ਵੱਡੇ ਵੱਡੇ ਮਾਰੇ ਜਾ ਰਹੇ ਆ। ਹਾਲਾਤ ਤਾਂ ਉਹਨਾਂ ਨੂੰ ਵੀ ਪਤਾ ਹੋਊਗੀ ਕਿ ਚਾਹੇ ਉਹ ਪੰਜਾਬ ਭਾਜਪਾ ਦੇ ਪ੍ਰਧਾਨ ਨੇ, ਉਹ ਤਾਂ ਹੁਣ ਨਿਕਲਣੇ ਹਟ ਗਏ, ਨਾ ਉਹਨਾਂ ਨੂੰ ਕਿਸੇ ਪਾਸੇ ਨਿਕਲਣ ਦਿੱਤਾ ਜਾ ਰਿਹਾ, ਨਾ ਵਿਜੇ ਸਾਂਪਲਾ ਨੂੰ ਨਿਕਲਣ ਦਿੱਤਾ ਜਾ ਰਿਹਾ, ਨਾ ਤਰੁਣ ਚੁੱਘ ਨੂੰ ਨਿਕਲਣ ਦਿੱਤਾ ਕਿਤੇ ਜਿਹੜਾ ਵੀ ਉਹ ਜਾ ਰਿਹਾ। ਜਿਹੜੇ 2 MLA ਨੇ ਇਹਨਾਂ ਦੇ ਪੰਜਾਬ ਦੇ ਵਿੱਚ, ਉਹਨਾਂ ਦਾ ਪਤਾ ਹੀ ਨਹੀਂ ਉਹ ਕਿੱਥੇ ਨੇ, ਉਹ ਵਿਧਾਨ ਸਭਾ ਦੇ ਵਿੱਚ ਵੀ ਨਹੀਂ ਜਿਹੜਾ ਜੀ ਉਹ ਆਏ। ਜੇ ਕੋਈ ਆਉਂਦਾ ਤੇ ਉਹ ਚੰਡੀਗੜ੍ਹ ਤੋਂ ਪ੍ਰੈਸ ਕਾਨਫਰੰਸ ਕਰਕੇ ਭੱਜ ਜਾਂਦਾ ਜੀ, ਜਾਂ ਤੁਸੀਂ ਇਹ ਕਹਿ ਲਓ ਕਿ ਵੀਡੀਓ ਦੇ ਰਾਹੀਂ ਪ੍ਰੈਸ ਕਾਨਫਰੰਸਾਂ ਜਿਹੜੀਆਂ ਜੀ ਉਹ ਕੀਤੀਆਂ ਜਾ ਰਹੀਆਂ ਨੇ। ਜੇ ਲੋਕਾਂ ਨੂੰ ਸਮਝਾਉਣਾ ਕੋਸ਼ਿਸ਼ ਕਰਨੀ ਚਾਹੀਦੀ ਹੈ ਭਾਜਪਾ ਨੂੰ ਸਮਝਾਉਣ ਜਿਹੜੇ ਜੀ ਉਹ ਕਿਸਾਨਾਂ ਨੂੰ, ਪਰ ਵੀਡੀਓ ਦੇ ਰਾਹੀਂ ਨਹੀਂ ਨਾ, ਉਹ ਆਉਣ ਜ਼ਮੀਨ ਦੇ ਉੱਤੇ ਉਤਰਨ ਤੇ ਫੇਰ ਆ ਕੇ ਜਿਹੜਾ ਵੀ ਸਮਝਾਉਣ। ਹੋ ਸਕਦਾ ਕਿਸਾਨ ਸਮਝ ਹੀ ਜਾਣ, ਪਰ ਉੱਥੇ ਕੋਈ ਨਹੀਂ ਆਊਗਾ ਕਿਉਂਕਿ ਜ਼ਮੀਨੀ ਹਕੀਕਤ ਤੋਂ ਉਹ ਚੰਗੀ ਤਰ੍ਹਾਂ ਵਾਕਫ ਨੇ ਕਿ ਪੰਜਾਬ ਦੇ ਵਿੱਚ ਕੈਸੀ ਬਣੀ ਹੈ। ਬਿਲਕੁਲ ਜੀ, ਬਿਲਕੁਲ ਹਿੰਮਤ ਨਹੀਂ ਕਰਨਗੇ। ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।